ਦਾਤਰੀ ਆਪਣੀ ਆਪਣੀ ਬਣਵਾ ਰਹੇ ਆ ਸਾਰੇ ਚਾਅ ਦੇ ਨਾਲ। ਆ ਮੇਰੀ ਦਾਤਰੀ ਦੇਖੋ, ਹਾਂਜੀ ਦਿਖਾਓ ਜੀ, ਇਹਦੇ ਤੇ ਕਢਾਈ ਦਿਖਾਓ ਹੋਈ ਹੋਈ। ਹਾਂ ਕਢਾਈ ਇਹ ਦਾਤੀ ਤਾਂ ਕਿੱਲਾ ਵੱਢਣ ਵਾਲਿਆਂ ਦੀ ਆ। ਹਾਂ ਕਿੱਲਾ ਵੱਢਣਾ। ਇਹਦੇ ਤੇ ਜੀ ਕਢਾਈ ਕਰਾਈ ਆ, ਪਿੱਤਲ ਲਵਾਇਆ ਤੇ ਦੰਦੇ ਐਸੇ ਆ ਵੀ ਉਹ ਬੰਦੇ ਨੇ ਗਰੰਟੀ ਨਾਲ ਗੱਲ ਕਰੀ ਆ ਵੀ ਜੇ ਕਿੱਲਾ ਵੱਢਣ ਤੋਂ ਬਾਅਦ ਵੀ ਨਹੀਂ ਉਹਨੇ ਕਿਹਾ 6 ਮਹੀਨੇ ਵੀ ਨਹੀਂ। ਹਾਂ। ਤੇ ਅੰਜਮ ਕੀ ਕਰ ਰਹੇ ਆ ਤੂੰ? ਅੱਛਾ ਸੰਨੀ ਕਰਾਈ। ਅੱਛਾ ਅਸੀਂ ਤਾਂ ਗੱਲ ਕਰ ਰਹੇ ਸੀ ਕਣਕ ਦੀ। ਹੈਂ ਤੇ ਤੂੰ ਕਣਕ ਕਦੋਂ ਵੱਢ ਰਿਹਾ? 1-2 ਦਿਨਾਂ ਦੇ ਵਿੱਚ ਲੱਗ ਜਾਣਾ ਜੀ ਹੱਥ। ਅੱਛਾ ਪਰ ਇਹ ਆ ਵੀ ਕਣਕ ਦਾ ਕੋਈ ਵੱਢਣ ਦਾ ਕੋਈ ਚਾਹ ਨਹੀਂ ਹੈ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ। ਹੈ ਚਾਹ ਤਾਂ ਹੁੰਦਾ ਜਿਹੜੀ ਸ਼ਾਇਦ ਹੀ ਅੱਗੇ ਕਦਰ ਬਣੀ ਹੋਵੇ, ਪਤਾ ਹੋਵੇ ਵੀ ਸਾਡੇ ਧੀ ਪੁੱਤ ਵਿਆਹ ਦੂਗੀ, ਸਾਡੇ ਸਿਰੇ ਗਾਨੇ ਪਵਾ ਦੂਗੀ, ਵੀ ਘਰ ਦੀ ਨੂੰ ਕੋਈ ਪਜੇਬ ਲੈ ਦਾਂਗੇ, ਹੈ ਆਪਣੀ ਕੋਈ ਸ਼ਿਮਲੇ ਵਾਲੀ ਪੱਗ ਬਣਾ ਲਾਂਗੇ। ਉਹ ਗੱਲ ਤਾਂ ਹੈ ਕੋਈ ਨਹੀਂ, ਤੇ ਇਹ ਤਾਂ ਕਰਜ਼ਾ ਵੀ ਨਹੀਂ ਲਾਂਦੀ ਦੇਖਦੀ। ਰਾਣਾ ਸਾਹਿਬ ਹਾਂਜੀ ਅੱਜ 14 ਤਰੀਕ ਹੈਗੀ ਠੀਕ ਤੇ ਵਿਸਾਖ ਦੀ ਅੱਜ ਮੇਰੇ ਖਿਆਲ 2 ਤਰੀਕ ਹੋ ਗਈ। ਵਿਸਾਖੀ ਵੀ ਆ ਗਈ ਹੈ। 13 ਅਪ੍ਰੈਲ ਜਿਹੜਾ ਨਾ ਵਿਸਾਖ ਚੜ ਜਾਂਦਾ। ਹਾਂ ਤੇ ਵਿਸਾਖੀ ਵੀ ਆ ਗਈ ਤੇ ਦੂਜਾ ਅੱਜ ਕਹਿੰਦੇ ਆ ਵੀ ਅੱਜ ਪੰਜਾਬ ਦਾ ਸਕਾਫਤੀ ਦਿਹਾੜਾ ਹੈ। ਸਾਡੇ ਲਈ ਤਾਂ ਰੋਜ਼ ਹੀ ਪੰਜਾਬ ਦਾ ਸਕਾਫਤੀ ਦਿਹਾੜਾ ਹੁੰਦਾ। ਨਹੀਂ ਫਿਰ ਉਹ ਇੱਕ ਦਿਨ ਵੀ ਤਾਂ ਬਣਾਇਆ ਹੋਇਆ, ਉਹ ਤੁਹਾਨੂੰ ਜੀ ਪੰਜਾਬ ਦਾ ਸਕਾਫਤੀ ਦਿਹਾੜਾ ਵੀ ਮੁਬਾਰਕ ਹੋਵੇ ਤੇ ਜਿਹੜੀ ਆ ਵਿਸਾਖੀ ਉਹ ਵੀ ਮੁਬਾਰਕ ਹੋਵੇ ਤੇ ਸਾਡੇ ਵੇਖਣ ਵਾਲਿਆਂ ਨੂੰ ਵੀ ਜਨਾਬ ਜੀ ਇਹ ਦਿਹਾੜ ਵਿਸਾਖ ਦਾ ਵੀ ਤੇ ਇਹ ਵੀ ਪੰਜਾਬ ਕਲਚਰ ਜਿਹੜਾ ਦਿਹਾੜਾ ਉਹ ਵੀ ਮੁਬਾਰਕ ਹੋਵੇ। ਸਾਡੇ ਦੋਵਾਂ ਵੱਲੋਂ ਜੀ अस्सलाम वालेकुम ਤੇ ਸਰਦਾਰ ਸਿੱਖ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵਾਂਗੇ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਇਹਦੇ ਵਿੱਚ ਸਾਰਿਆਂ ਨੂੰ ਖੁਸ਼ ਆਮਦੀਦ, ਸਤ ਬਿਸਮਿल्ला, ਜੀ ਆਇਆਂ ਨੂੰ। ਰਾਣਾ ਸਾਹਿਬ ਪਹਿਲੀ ਵਿਸਾਖ ਹੋ ਗਈ ਹੋਈ, 2 ਹੋ ਗਈ ਹੈ ਕੱਲ। ਅੱਜ ਕੱਲ ਜਿਹੜੇ ਦਿਨ ਚੱਲ ਰਹੇ ਆ ਇਹ ਤਾਂ ਵੀ ਦਈਆਂ ਵੀ ਤੁਸੀਂ ਕਿਸੇ ਚੌਕ ਚੁਰਾਹੇ ਦੇ ਵਿੱਚ ਚਲ ਜਾਓ, ਤੁਸੀਂ ਕਿਸੇ ਹਮਾਮ ਤੇ ਚਲ ਜਾਓ, ਕਿਧਰੇ ਚਾਹ ਪੀਣ ਚਲ ਜਾਓ, ਜਾਂ ਜਿੱਥੇ ਵੀ ਕੋਈ 4 ਬੰਦੇ ਬਹਿ ਕੇ ਗੱਲਬਾਤ ਕਰਦੇ ਆ ਨਾ, ਜਿੱਥੇ ਵੀ ਇਕੱਠ ਆ ਉੱਥੇ ਸਾਰੇ ਬੰਦਿਆਂ ਦੀ ਇੱਕੋ ਹੀ ਗੱਲ ਆ ਹੁਣ, ਉਹ ਹੈਗੀ ਆ ਕਣਕ ਦੀ ਗੱਲ। ਤੇ ਹੋਣਾ ਤਾਂ ਇੰਝ ਚਾਹੀਦਾ ਸੀਗਾ ਵੀ ਇਸ ਵੇਲੇ ਸਾਰਿਆਂ ਦੇ ਮੂੰਹ ਦੇ ਉੱਤੇ ਨੂਰ ਹੁੰਦਾ, ਬੰਦੇ ਖੁਸ਼ ਹੁੰਦੇ, ਬੰਦੇ ਕਲਕਾਰੀਆਂ ਮਾਰ ਰਹੇ ਹੁੰਦੇ। ਪਰ ਬੜੀ ਬਦਕਿਸਮਤੀ ਤੇ ਅਫਸੋਸ ਦੀ ਗੱਲ ਆ ਵੀ ਸਾਰਿਆਂ ਦੇ ਮੂੰਹ ਆ ਨਾ ਜਿਹੜੇ ਉਹ ਲਟਕੇ ਹੋਏ ਆ, ਵੀ ਕਿਸੇ ਦੇ ਖੁਸ਼ਹਾਲੀ ਨਜ਼ਰ ਨਹੀਂ ਆਉਂਦੀ ਹੈਗੀ। ਜਿਹੜਾ ਵੀ ਜ਼ਿਮੀਦਾਰ, ਜਿਸ ਤਰ੍ਹਾਂ ਜ਼ਬਰਦਸਤੀ ਦਾ ਵਿਆਹ ਹੁੰਦਾ, ਜਿੱਦਾਂ ਹਾਂ ਵੀ ਧੱਕੇ ਦਾ ਵਿਆਹ ਹੁੰਦਾ ਨਾ, ਉਹ ਹਿਸਾਬ ਕਿਤਾਬ ਹੈਗਾ ਆ। ਵੀ ਉਹ ਇੱਕ ਗੱਲ ਸੁਣਦੇ ਹੁੰਦੇ ਸੀਗੇ ਵੀ ਨਾ, ਕਹਿੰਦੇ ਆਵੇ ਦਾ ਆਵਾ ਹੀ ਵਿਗੜਿਆ ਹੋਇਆ ਹੈ। ਉਹ ਗੱਲ ਹੁਣ ਕੁਛ ਸਮਝ ਆਉਂਦੀ ਆ। ਉਹ ਤਾਂ ਸਮਝ ਆਉਂਦੀ ਆ ਵੀ ਉਹ ਅੰਜਮ ਸਰੋਇਆ ਵੀਰ ਇੱਕ ਗੱਲ ਕਰਦਾ ਹੁੰਦਾ ਵੀ ਸਰਕਾਰਾਂ ਦੇ ਤੇ ਸਾਡੇ ਵਿਚਾਲੇ ਨਾ ਇੱਕ ਸ਼ੀਸ਼ੇ ਦੀ ਦੀਵਾਰ ਆ ਕੱਧ ਆ, ਵੀ ਉਹ ਅਸੀਂ ਤਾਂ ਉਹਨਾਂ ਨੂੰ ਦੇਖ ਸਕਦੇ ਹਾਂ ਪਰ ਉਹ ਸਾਨੂੰ ਕੋਈ ਨਹੀਂ ਦੇਖਦੇ। ਤੇ 2 ਸਾਲ ਹੋ ਗਏ ਇਹ ਗੱਲ ਸੱਚੀ ਆ ਵੀ ਅਸੀਂ ਜਿਹੜਾ ਸਾਡਾ ਜ਼ਿਮੀਂਦਾਰ ਆ, ਸਾਡਾ ਕਿਸਾਨ ਆ ਨਾ ਜੀ, ਉਹ ਕੋਈ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ। ਮੈਂ ਨਾ ਜੀ ਆਪਣੇ ਉਹ ਸਿਆਲਕੋਟ ਦੇ ਇੱਕ ਵੀਰ ਹੈਗੇ ਆ ਤਵੱਕਲ ਆਬਾਦ ਸਾਹਿਬ, ਉਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਟਿਕਟੋਕ ਦੇ ਉੱਤੇ ਤੇ ਮੈਨੂੰ ਵਾਕਈ ਨਾ ਵੀ ਇਹ ਗੱਲ ਬੜੀ ਉਹ ਲੱਗੀ। ਮੈਂ ਕਿਹਾ ਵੀ ਉਹ ਮੈਂ ਤੁਹਾਨੂੰ ਵੀ ਸੁਣਾਓ। ਤੇ ਉਹ ਨਾ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਕੋਈ ਪਿਛਲੇ ਦੌਰ ਦੀ ਸੁਣਾਈ ਸੀ, ਲੇਕਿਨ ਮੈਂ ਕੋਈ ਅੱਜ ਦੌਰ ਦੇ ਹਿਸਾਬ ਨਾਲ ਇਹ ਸੁਣਾਊਂਗਾ ਵੀ ਕੋਈ ਬਾਦਸ਼ਾਹ ਸੀਗਾ ਅੱਜ ਦੇ ਦੌਰ ਤਰ੍ਹਾਂ ਦਾ। ਉਹਨੇ ਨਾ ਆਪਣੇ ਪਰਸਨਲ ਸੈਕਟਰੀ ਹੁੰਦੇ ਆ, ਪਹਿਲਾਂ ਤਾਂ ਖੈਰ ਹੋਰ ਹੁੰਦੇ, ਹੁਣ ਤਾਂ ਫਿਰ ਉਹ ਪੀਏ ਹੋ ਗਿਆ ਨਾ, ਵੀ ਉਹਨੂੰ ਨਾ 500 ਰੁਪਈਆ ਦਿੱਤਾ। ਉਹ ਬਾਹਰ ਨਾ ਕਿਧਰੇ ਹੁੱਕਾ ਵੱਜਿਆ ਉਹਦੇ ਬਾਹਰ, ਕੋਈ ਸੇਬ ਵੇਚਣ ਵਾਲੇ ਨੇ ਨਾ ਉਹਦੇ ਮਹੱਲ ਦੇ ਬਾਹਰ ਹੁੱਕਾ ਲਾਇਆ ਵੀ ਸੇਬ ਲੈ ਲਓ, ਸੇਬ ਲੈ ਲਓ। ਉਹਨੇ ਉਹ ਜਨਾਬ ਉਹਨੂੰ 500 ਰੁਪਈਆ ਦਿੱਤਾ ਵੀ ਬਾਹਰੋਂ ਜਾ ਕੇ ਨਾ ਜੀ ਸੇਬ ਲੈ। ਉਹਨੇ ਜਿਹੜਾ ਅੱਗੇ ਸੀਗਾ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਵੀ ਇੱਥੇ ਸੈਕਟਰੀ ਦੀ ਸੀਟ ਆ ਜਾਂਦੀ, ਉਹਨੇ ਉਹ ਸੈਕਟਰੀ ਨੂੰ ਜਨਾਬ ਜੀ 500 ਰੁਪਈਆ ਦਿੱਤਾ, 100 ਰੁਪਈਆ ਵਿੱਚੋਂ ਰੱਖ ਕੇ 400 ਫੜਾਤਾ ਉਹਨੂੰ ਤੇ ਕਹਿੰਦਾ ਵੀ ਬਾਹਰ ਸੇਬਾਂ ਵਾਲਾ ਆਇਆ ਤੇ ਸੇਬ ਲੈ ਕੇ ਆ। ਉਸ ਤੋਂ ਅੱਗੇ ਉਹਨੇ ਜਿਹੜਾ ਸੈਕਟਰੀ ਸੀਗਾ
ਉਹਨੇ ਅੱਗੇ ਵਜ਼ੀਰ ਨੂੰ ਜਨਾਬ ਜੀ 100 ਰੁਪਇਆ ਰੱਖ ਕੇ 300 ਰੁਪਇਆ ਦੇਤਾ ਤੇ ਉਹ ਕਹਿੰਦਾ ਬਾਹਰ ਸੇਬਾਂ ਵਾਲਾ ਆਇਆ ਤੇ ਜਨਾਬ ਜੀ ਉੱਥੋਂ ਲੈ ਕੇ ਆ। ਜਿਵੇਂ ਆਪਣੇ ਇੱਥੇ ਹਿਸਾਬ ਕਿਤਾਬ ਵੀ ਅੱਗੇ ਤੋਂ ਅੱਗੇ ਆਰਡਰ ਆਉਣ ਦੀ ਇੱਕ ਉਹ ਸੁਨੇਹਾ ਟੁਰਦਾ ਗਿਆ ਵਜ਼ੀਰ ਨੇ ਅੱਗੇ ਜਿਹੜਾ ਕੋਈ ਉਹਦਾ ਅਸਿਸਟੈਂਟ ਸੀਗਾ ਉਹਨੂੰ ਕਿਹਾ 100 ਰੁਪਇਆ ਰੱਖ ਕੇ। ਗੱਲ ਕੀ ਕਿ ਜਦੋਂ ਗੱਲ ਥੱਲੇ ਆਈ ਨਾ, ਜਿੱਦਾਂ ਸਾਡੇ ਤੁਸੀਂ MNA ਲਾ ਲਓ, MPA ਲਾ ਲਓ, ਉਹਦੇ ਤੱਕ ਵੀ ਆ 100 ਹੀ ਬਚਿਆ ਉਹਦੇ ਕੋਲ। ਉਹਨੇ ਜਦੋਂ ਬਾਹਰ ਗਿਆ ਨਾ, ਉਹਨੇ ਜਾ ਕੇ ਉਹਨੂੰ ਕਿਹਾ, ਉਹ ਕਹਿੰਦਾ ਵੀ ਯਾਰ ਤੂੰ ਇੱਥੇ ਕਿਵੇਂ ਖਲੋਤਾ ਬਗੈਰ ਇਜਾਜ਼ਤ ਤੋਂ, ਇਹ ਤੇਰੀ ਜ਼ਰੂਰਤ ਕਿਵੇਂ ਹੋਈ ਵੀ ਤੂੰ ਇੱਥੇ ਆ ਕੇ ਖੜਾ ਹੋ ਗਿਆ? ਤੈਨੂੰ ਤਾਂ ਕਹਿੰਦਾ ਸਖਤ ਤੋਂ ਸਖਤ ਜਿਹੜੀ ਆ ਨਾ ਸਜ਼ਾ ਦੇਣੀ, ਸਜ਼ਾ ਲੱਭੂਗੀ। ਉਹ ਵਿਚਾਰਾ ਆਪਣੇ ਰੰਗਾ ਗਰੀਬ ਬੜਾ ਕਿਸਾਨ ਮਜ਼ਦੂਰ ਬੰਦਾ ਸੀਗਾ। ਉਹਨੇ ਕਿਹਾ ਵੀ ਇਹ ਤਾਂ ਬਈ ਉਹ ਭੈੜੇ ਫਸ ਗਏ। ਉਹਨੇ ਉਹਨੂੰ ਕਿਹਾ ਵੀ ਭਾਈ ਤੂੰ ਮੈਨੂੰ ਸਜ਼ਾ ਨਾ ਦੇ, ਆ ਮੇਰੇ ਕੋਲ ਜਿਹੜੇ ਸੇਬ ਹੈਗੇ ਨਾ ਇਹ ਲੈ ਲਾ, ਇਹ ਭਾਈ ਇਹ ਲੈ ਜਾ ਸਾਰੇ ਹੀ ਹੈ। ਉਹਨੇ ਨਾ ਜੀ ਉਹ ਸਾਰੇ ਸੇਬ ਸੀ ਨਾ ਜਿਹੜੇ ਉਹ ਉਹਨੂੰ ਦੇ ਦਿੱਤੇ। ਉਹ ਜਦੋਂ ਅੱਗੇ ਟੁਰਿਆ, ਹੁਣ ਉਹਨੇ ਨਾ ਜੀ ਉਹ ਸਾਰੇ ਸੇਬ ਰੱਖ ਲਏ, ਉਹਦੇ ਚੋਂ ਅੱਧੇ ਪਚੱਧੇ ਰੱਖ ਲਏ ਘਰੇ ਹੀ, ਤੇ ਉਹ ਕੁਛ ਉਹਨੂੰ ਦੇ ਤੇ ਉਤਲੇ ਨੂੰ 100 ਰੁਪਈਆ ਵੀ ਰੱਖ ਲਿਆ, ਉਹਨੇ ਉਤਲੇ ਨੂੰ ਦੇ ਤੇ। ਜਿਹੜਾ ਸਨੇਹ ਟੋਇਆ ਸੀ ਜਿੱਦਾਂ ਜਿੱਦਾਂ ਓਦਾਂ ਕਰਦੇ ਕਰਾਂਦੇ ਨਾ ਜੀ ਉਹ ਸੇਬ ਰੱਖਦੇ ਰਹੇ। ਜਦੋਂ ਗੱਲ ਗਈ ਨਾ ਉਸ ਪਰਸਨਲ PA ਤੱਕ, ਉਦੋਂ ਸੇਬ ਰਹਿ ਗਏ ਜੀ 2 ਲਾ ਲਓ ਜਾਂ 4 ਲਾ ਲਓ। ਉਹਨੇ ਉਹ 2-4 ਦੇ ਵਿੱਚੋਂ ਬਾਕੀ ਘਰ ਰੱਖ ਕੇ ਨਾ ਤੇ ਇੱਕ ਸੇਬ ਜਿਹੜਾ ਨਾ ਉਹ ਬਾਦਸ਼ਾਹ ਤੱਕ ਪਹੁੰਚਾਤਾ। ਜਦੋਂ ਬਾਦਸ਼ਾਹ ਦੇ ਕੋਲ ਸੇਬ ਪਹੁੰਚਿਆ ਨਾ, ਉਹ ਬਾਦਸ਼ਾਹ ਕਹਿਣ ਲੱਗਾ ਵੀ ਇਹ ਤਾਂ ਸਾਡਾ ਤਾਂ ਜਿਹੜਾ ਸਾਡਾ ਜ਼ਿਮੀਂਦਾਰ ਆ, ਸਾਡਾ ਜਿਹੜਾ ਕਿਸਾਨ ਆ, ਇਹ ਤਾਂ ਬੜਾ ਖੁਸ਼ਹਾਲ ਆ ਵੀ 500-500 ਰੁਪਈਏ ਦਾ ਇੱਕ ਇੱਕ ਸੇਬ ਜਿਹੜਾ ਵੇਚ ਰਿਹਾ, ਇਹ ਤਾਂ ਬੜਾ ਖੁਸ਼ਹਾਲ ਹੈਗਾ ਵੀ ਇਹਦੇ ਤੇ ਨਾ ਟੈਕਸ ਲੱਗਣਾ ਚਾਹੀਦਾ ਹੈ। ਉਹਨੇ ਜੀ ਉਹਦੇ ਤੇ ਟੈਕਸ ਲਾਤਾ। ਤੇ ਉਹ ਇਹ ਗੱਲ ਸੁਣ ਕੇ ਮੈਨੂੰ ਆਪਣੇ ਹਾਲਾਤ ਸੀ ਵੀ ਕਿਸਾਨ ਜ਼ਿਮੀਂਦਾਰ ਹੱਥਾਂ ਦੇ ਨਾਲ ਆਪਣਾ ਕੰਮ ਕਰਦੇ ਆ ਹੈ ਵੀ ਮੈਂ ਇਹ ਜਦੋਂ ਗੱਲ ਸੁਣੀ ਨਾ, ਮੈਨੂੰ ਇਹਦੇ ਵਿੱਚ ਤੂੰ ਨਜ਼ਰ ਆਈ ਵੀ ਯਾਰ ਇਹ ਗੱਲ ਇਦਾਂ ਹੀ ਜਿਹੜਾ ਨਾ ਇਹ ਵਿੱਚ ਜਿਹੜੇ ਸੈਕਟਰੀ ਤੇ ਇਹ ਤੇ ਉਹ ਸ਼ਾਇਦ ਉਹਨਾਂ ਤੱਕ ਪਤਾ ਨਹੀਂ ਸੱਚੀ ਗੱਲ ਪਹੁੰਚਦੀ ਹੈ ਵੀ ਕਿ ਨਹੀਂ ਪਹੁੰਚਦੀ। ਮੈਂ ਜੀ ਉਹ ਵਜ਼ੀਰ ਇੱਕ ਸਾਡੀ ਹੈ ਸਲਮਾ ਬੱਟ ਸਾਹਿਬ, ਉਹ ਕਹਿੰਦੀ 80,000 ਰੁਪਈਏ ਨੂੰ ਠੇਕਾ ਲੈ ਵੀ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸੋ ਵੀ ਕਿਧਰੇ 80,000 ਠੇਕਾ ਹੈ? ਪਤਾ ਨਹੀਂ ਕਿਤੇ ਐਸੀ ਜਗ੍ਹਾ ਤੇ ਹੋਏਗਾ ਜਿੱਥੇ ਨਹਿਰ ਦਾ ਪਾਣੀ ਕੋਈ ਨਹੀਂ ਆਉਂਦਾ ਤੇ ਉੱਤੇ ਕੋਈ ਟਿਊਬਵੈਲ ਦਾ ਪਾਣੀ ਪੂਣੀ ਵੀ ਜਿੱਥੇ ਫਸਲਬਾੜੀ ਹੋਵੇ ਨਹੀਂ ਹੁੰਦੀ ਹੈ। ਵੀ ਤੁਸੀਂ ਇਹ ਦੇਖੋ ਵੀ ਆ ਜਿਹੜੀ ਫਸਲ ਇਹ ਹੁਣ ਜਿਹੜੀ ਖੜੀ ਆ ਨਾ, ਇਹ ਹਰ ਜਗ੍ਹਾ 2 ਲੱਖ ਠੇਕੇ ਚ ਖੜੀ। ਹਾਂ, ਅਗਰ ਨੂੰ ਭਾਵੇਂ ਲੱਖ ਹੋ 1.5 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ। ਹਾਂਜੀ, ਇਹ ਜਿਹੜੀ ਪੱਕ ਪਤਨ ਵਾਲੀ ਜਿਹੜੀ ਮੈਲਸੀ ਵਾਲੀ ਮਿਲਟ ਇੱਥੇ ਤਾਂ 2.5 ਲੱਖ ਰੁਪਏ ਵੀ ਠੇਕਾ ਹੈ। ਰਾਣਾ ਸਾਹਿਬ ਉਦਾਂ ਹੀ ਇਹੀ ਗੱਲ ਆ ਵੀ ਸਾਡੇ ਉੱਤੇ ਜਿਹੜੇ ਟੈਕਸ ਆ ਨਾ ਉਹ ਇਦਾਂ ਹੀ ਲੱਗਦੇ। ਉਹ ਬੈਠੇ ਆਪਣੇ ਮਹੱਲਾਂ ਦੇ ਵਿੱਚ ਏਸੀਆਂ ਦੇ ਵਿੱਚ, ਉਹਨਾਂ ਨੂੰ ਰਾਣਾ ਸਾਹਿਬ ਸਾਡੀ ਕਾਹਦੀ ਫਿਕਰ ਹੈ ਇਹੀ ਦੱਸਣ। ਮੈਂ ਤਾਂ ਇੰਝ ਸਮਝਦਾ, ਤੁਸੀਂ ਇਹਦੇ ਬਾਰੇ ਚ ਕੀ ਖਿਆਲ ਕਰਦੇ ਆ? ਤੁਸੀਂ ਗੱਲ ਜਿਹੜੀ ਹੈ ਨਾ ਠੀਕ ਕੀਤੀ ਆ। ਅਸਲ ਚ ਬੁਰਾਈ ਜਿਹੜੀ ਹੈ ਨਾ ਇਸ ਤਰ੍ਹਾਂ ਹੀ ਫੈਲਦੀ ਜਾਂਦੀ ਆ, ਇੱਕ ਜਗ੍ਹਾ ਤੋਂ ਨਾ ਅੱਛਾ ਦੂਸਰੀ ਜਗ੍ਹਾ ਤੱਕ ਉਹ ਜ਼ਰਾ ਪੈਂਦੀ ਜਾਂਦੀ ਆ। ਹਾਂ, ਤੇ ਫਾਇਦਾ ਜਿਹੜਾ ਹੁੰਦਾ ਨਾ ਉਹ ਘਟਦਾ ਜਾਂਦਾ, ਉਹਨੂੰ ਤਕਸੀਮ ਹੁੰਦਾ ਜਾਂਦਾ। ਇਸ ਤਰ੍ਹਾਂ ਉਹ ਗੱਲ ਇੱਕ ਸਾਦਾ ਜੀ ਗੱਲ ਸੁਣਾਉਂਦੇ ਹੁੰਦੇ ਆ ਸਿਆਣੇ, ਕਹਿੰਦੇ ਵੀ ਇੱਕ ਘਰ ਸੀ, ਉੱਥੇ ਇੱਕ ਬਜ਼ੁਰਗ ਬੰਦਾ ਸੀ ਤੇ 3-4 ਮੁੰਡੇ ਸੀ। ਉੱਥੋਂ ਨਾ ਫੌੜਾ ਗੁੰਮ ਹੋ ਗਿਆ। ਫੌੜਾ? ਹਾਂ, ਜਿਹਦੇ ਨਾਲ ਆਪਾਂ ਗੋਹਾ ਇਕੱਠੇ ਕਰਦੇ ਆ। ਬਾਬੇ ਨੇ ਕਿਹਾ ਨਾ ਵੀ ਬਾਕੀ ਕੰਮ ਛੱਡੋ ਤੇ ਫੌੜਾ ਲੱਭੋ। ਅੱਛਾ, ਗੁੰਮ ਜੋ ਹੋ ਗਿਆ। ਹਾਂ, ਗੁੰਮ ਹੋ ਗਿਆ। ਮੁੰਡਿਆਂ ਨੇ ਕਿਹਾ ਯਾਨੀ ਕਿ ਫੌੜੇ ਦਾ ਰੌਲਾ ਜਿਹੜਾ ਨਾ ਜਿਵੇਂ ਆਪਾਂ ਇੱਥੇ ਕਹਿ ਦਿੰਦੇ ਆ ਵੀ 4 ਰੁਪਏ ਦੀ ਸ਼ਾਇਦ ਆ ਵੀ ਉੱਥੇ ਲੈ ਆਓ ਫੌੜਾ ਤੇ ਸਾਰੀ ਦਿਹਾੜੀ ਨਾ। ਉਹਨੇ ਕਹਿੰਦੀ ਕਿਸੇ ਵੀ ਤਰੀਕੇ ਨਾਲ ਫੌੜਾ ਜਿਹੜਾ ਨਾ ਲੱਭੋ। ਕੋਈ ਨਾ, ਉਹ ਜੀ ਕੋਈ ਨਾ ਗੌਰ ਕੀਤੀ। ਕੁਛ ਦਿਨਾਂ ਬਾਅਦ ਇੱਕ ਬੱਕਰੀ ਜਿਹੜੀ ਹੈ ਨਾ, ਬੱਕਰੀ ਖੁੱਲ ਗਈ। ਬੱਕਰੀ ਨਾ ਲੱਭੇ। ਬਾਬਾ ਕਹੇ ਵੀ ਫੌੜੇ ਦਾ ਪਤਾ ਕਰੋ। ਉਹ ਕਹਿੰਦੇ ਬਾਬਾ ਇੱਥੇ ਬੱਕਰੀ ਦਾ ਰੌਲਾ ਪਿਆ ਹੋਇਆ ਤੂੰ। ਉਹਨੇ ਕਹਿੰਦੀ ਫੌੜੇ ਦਾ ਪਤਾ ਕਰੋ। ਅੱਛਾ, ਬਾਬਾ ਕਹਿੰਦਾ ਬੱਕਰੀ ਛੱਡੋ, ਬੱਕਰੀ ਛੱਡੋ, ਫੌੜੇ ਦਾ ਪਤਾ ਕਰੋ। ਅੱਛਾ ਅੱਛਾ, ਉਹ ਕੋਈ ਨਾ ਜੀ, ਬੱਕਰੀ ਵੀ ਨਾ ਲੱਭੀ, ਫੌੜਾ ਵੀ ਨਾ ਲੱਭਿਆ। ਅੱਛਾ, ਕੁਛ ਦਿਨਾਂ ਬਾਅਦ ਨਾ ਮੱਝ ਚੋਰੀ ਹੋ ਗਈ। ਮੱਝ ਵੀ ਖੁੱਲ ਗਈ।
ਮੱਝ ਖੁੱਲ ਗਈ। ਉਹ ਬਾਬਾ ਕਹਿੰਦਾ ਨਾ ਫੋੜੇ ਦਾ, ਯਾਰ ਮੈਂ ਕਹਿ ਰਿਹਾ ਫੋੜੇ ਦਾ ਦੇਖੋ, ਫੋੜੇ ਦਾ ਕੋਈ ਸੁਰ ਕਰੋ। ਬਾਬੇ ਦਾ ਫੇਰ ਅਸਰਾਰ ਫੋੜੇ ਤੇ ਆ। ਹਾਂ ਫੋੜੇ ਤੇ। ਤੇ ਉਹ ਫਿਰ ਵੀ ਬਾਬਾ ਇੱਥੇ ਮੱਝ ਚਲੀ ਗਈ ਆ, ਦੁੱਧ ਤੋਂ ਰਹਿ ਗਈ ਆ, ਤੂੰ ਆਪਣਾ ਲੱਗੀ ਪੀਣ ਫੋੜੇ ਵਾਲੀ। ਵੀ ਫੋੜਾ ਤੈਨੂੰ ਦੱਸਿਆ ਤਾਂ ਹੈ ਵੀ ਲੈ ਆਂਦਾ ਸੀ। ਕਹਿੰਦੇ ਫੋੜੇ ਦਾ ਪਹਿਲੇ ਪਤਾ ਕਰਾਂ। ਕੁਝ ਦਿਨਾਂ ਤੋਂ ਬਾਅਦ ਨਾ ਉੱਥੇ ਪਿੰਡ ਦੀ ਇੱਕ ਨਾ ਕੁੜੀ ਇਸਤਰੀ ਗੁੰਮ ਹੋ ਗਈ, ਉਹ ਨਾ ਲੱਭੇ। ਤੇ ਉਹ ਬਾਬੇ ਤੱਕ ਗੱਲ ਪਹੁੰਚੀ, ਉਹਨੇ ਕਿਹਾ ਉਹਦਾ ਫੋੜੇ ਵਾਲਿਆਂ ਦਾ ਪਤਾ ਕਰੋ ਕੁਛ। ਉਹਨੇ ਕਿਹਾ ਫੋੜੇ ਦਾ ਕਾਹਦਾ ਲੈਣਾ ਦੇਣਾ, ਉਹਨੇ ਕਿਹਾ ਨਹੀਂ ਮੈਡਮ। ਉਹ ਕਰ ਬੰਦਿਆਂ ਨੂੰ ਹੋਏ ਵੀ ਕੁਛ ਨਾ ਦੇਖੀਏ ਤਾਂ ਸਹੀ, ਬਾਹਰ ਜਰਾ ਨਿਕਲੇ ਪਿੰਡੋਂ ਤਲਾਸ਼ ਕਰੋ। ਪਰ ਟਿੱਬਿਆਂ ਜਿਹਾ ਸੀ ਨਾ, ਉੱਤੇ ਕੋਈ ਡਕੈਤ ਲਏ ਸੀ। ਉਹ ਕੁੜੀ ਉਹਨਾਂ ਕੋਲ ਲੱਭ ਗਈ। ਉਹ ਕੋਈ ਮੱਝ ਦੀ ਵੀ ਕੁਛ ਬਾਕੀਆਤ ਉਹਨਾਂ ਕੋਲ ਸਾਰਾ ਕੁਝ ਲੱਭ ਗਈਆਂ, ਉੱਥੇ ਫੋੜਾ ਵੀ ਲੱਭ ਗਿਆ। ਤੇ ਉਹ ਬਾਬੇ ਨੇ ਜਦੋਂ ਆਇਆ, ਉਹਨੇ ਕਿਹਾ ਵੀ ਮੈਂ ਕਹਿੰਦਾ ਨਹੀਂ ਸੀ ਵੀ ਫੋੜਾ ਵੀ ਜਦੋਂ ਬੁਰਾਈ ਸ਼ੁਰੂ ਜੇ ਚ ਉਹਨੂੰ ਉਦੋਂ ਹੀ ਫੜੋ, ਉਦੋਂ ਹੀ ਫੜੋ। ਸੱਚੀ ਗੱਲ। ਤੇ ਕਿਸਾਨਾਂ ਨਾਲ ਨਾ ਅਸਲ 'ਚ ਧੱਕਾ ਸ਼ੁਰੂ ਤੋਂ ਹੁੰਦਾ ਆ ਰਿਹਾ। ਇਹ ਜੇ ਉਦੋਂ ਸ਼ੁਰੂ 'ਚ ਫੋੜੇ ਜੇ ਤੇ ਖਲੋ ਜਾਂਦੇ ਨਾ, ਉਹ ਹੋ ਜਾਂਦੀ ਗੱਲ। ਉਹ ਚੀਜ਼ਾਂ ਦਾ ਦੁੱਧ ਦਾ ਨੀ ਮੁੱਲ, ਫਲਾਂ ਚੀਜ਼ ਦਾ ਨੀ ਮੁੱਲ ਹੁੰਦੇ ਨੇ। ਇੱਕ ਕਣਕ ਸੀ ਲੈ ਦੇ ਕੇ, ਹੁਣ ਉਹਨਾਂ ਕਣਕ ਤਾਂ ਵੀ ਇਹ ਹੋ ਗਈ। ਅਰ ਫਿਰ ਉਹ ਕੈਲਕੂਲੇਟਰ ਐਡੇ ਆ, ਮੈਨੂੰ ਸਮਝ ਨਹੀਂ ਆਉਂਦੀ। ਹੁਣ ਮੈਂ ਇੱਕ ਤੈਨੂੰ ਸਿੰਪਲ ਜੀ ਨੇ ਕਈ ਕਹਿੰਦੇ ਜੀ ਇਹ ਕਹਿੰਦਾ ਭਲਾ ਹੋ ਗਿਆ ਜਿਹੜੇ ਬੰਦੇ ਕਣਕ ਨਹੀਂ ਖਰੀਦਦੇ। ਹੁਣ ਜਾਂ ਤਾਂ ਉਹਨਾਂ ਦਾ ਇਕੱਲਾ ਖਰਚਾ ਹੋਵੇ ਕਣਕ ਦਾ। ਹੁਣ ਆਮ ਜੇ ਘਰ ਦਾ ਨਾ, ਮੈਂ ਕਹਿੰਦਾ ਹਾਲੇ 50-60 ਹਜ਼ਾਰ ਖਰਚਾ ਵਾ, ਤੂੰ 30,000 ਖਰਚਾ ਲਾ ਲਾ ਕਾਹਦਾ ਜੀ? ਆਮ ਮਜ਼ਦੂਰ ਦਾ ਕਿਸੇ ਦਾ ਵੀ। ਉਹਦੇ ਅਸਲ 'ਚ ਖਰਚਾ ਨਹੀਂ ਵੀ ਉਹਦੀ ਤਨਖਾਹ ਹੀ 30,000 ਆ, ਵੀ 1000 ਰੁਪਏ ਦਿਹਾੜੀ ਵਾਲੇ ਹਿਸਾਬ ਨਾਲ। ਹੁਣ ਉਹ 3000 ਦੀ ਕਣਕ, ਕੋਈ ਮਣ ਕਣਕ ਇਸਤੇਮਾਲ ਕਰਦਾ। ਅਗਰ ਤੁਸੀਂ ਉਸਨੂੰ ਸਸਤੀ ਕਰ ਦਿੰਦੇ ਆ ਨਾ, ਮਹਿੰਗੀ ਉਹ 4000 ਦੀ ਆ, ਵੈਸੇ ਉਹ 3000 ਦੀ ਆ। ਉਹਦੀ 10ਵਾਂ ਹਿੱਸਾ ਯਾਨੀ ਕਿ ਜਿਹੜਾ ਵਾ ਨਾ ਉਹਦਾ 3000 ਤੇ ਆ। ਅਗਰ ਤੁਸੀਂ ਉਹਨੂੰ 1500 ਦੀ ਵੀ ਕਣਕ ਕਰ ਦਿਓ ਨਾ, ਉਸ ਦਾ ਟੋਟਲ ਖਰਚੇ ਦਾ ਨਾ 20ਵਾਂ ਹਿੱਸਾ ਉਹਨੂੰ ਫਾਇਦਾ ਹੋਣਾ। ਹੁਣ 20ਵਾਂ ਹਿੱਸਾ ਯਾਨੀ ਕਿ 5% ਜਿਹੜਾ ਨਾ ਉਸਨੂੰ ਫਾਇਦਾ ਹੋਣਾ। ਦੂਸਰੇ ਪਾਸੇ ਜਿਹੜਾ ਕਿਸਾਨ ਆ, ਉਹਦੀ ਆਮਦਨ ਦਾ ਕਣਕ ਜਿਹੜੀ ਆ ਨਾ ਕੁਛ ਨੀ ਤੇ 50% ਆ। ਜਦੋਂ ਤੁਸੀਂ ਉਹਨੂੰ ਅੱਧ 'ਚ ਲਿਆਣਾ ਨਾ, ਉਹਦਾ 50% ਯਾਨੀ ਕਿ ਲਾਸ ਹੋ ਜਾਣਾ। ਇੱਕ ਦੇ 50 ਖਾ ਕੇ ਨਾ, ਦੂਸਰੇ ਨੂੰ 5% ਜਿਹੜਾ ਨਾ 100 ਚੋਂ 50 ਬੰਦਿਆਂ ਨੂੰ 5% ਦਾ ਫਾਇਦਾ ਦੇਣਾ, ਔਰ ਬਾਕੀ 50 ਨੂੰ ਨਾ 50 ਦਾ ਨੁਕਸਾਨ ਕਰਨਾ 10 ਗੁਣਾ। ਵੀ ਹੁਣ ਉਹ ਹਿਸਾਬ ਆ ਵੀ 4 ਬੰਦਿਆਂ ਨੂੰ ਨਾ ਤੁਸੀਂ ਚੱਪਾ ਰੋਟੀ ਤਾਂ ਦੇ ਦਿਓ, ਤੇ ਦੋਵਾਂ ਕੋਲੋਂ ਨਾ ਜਿਹੜਾ ਵਾ 2-2 ਰੋਟੀਆਂ ਖੋਲੋ। ਆਹੋ ਉਹੀ ਉਹ ਕਹਿਣਾ ਵੀ ਅਸੀਂ ਤਾਂ ਇਹਨਾਂ ਨੂੰ ਰੋਟੀ ਦੇ ਦਿੱਤੀ ਚੱਪਾ। ਹੁਣ ਦੂਸਰਿਆਂ ਕੋਲ ਜਿਨ੍ਹਾਂ ਕੋਲ 2-2 ਮੁਕੰਮਲ ਉਹ ਵੀ ਖੋਲੀਆਂ। ਹੁਣ ਕਿਸਾਨ ਆ ਨਾ ਜਿਹੜਾ, ਇੱਥੋਂ ਖੇਲ ਪੈਸੇ ਦੀ ਨਾ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲੇ ਨਾ ਪੈਸਾ ਕਿਸਾਨ ਕੋਲ ਪੈਸਾ ਆਉਂਦਾ ਨਾ, ਛੋਟੇ ਦੁਕਾਨਦਾਰ ਕੋਲ ਪੈਸਾ ਆਉਂਦਾ। ਛੋਟੇ ਦੁਕਾਨਦਾਰ ਕੋਲੋਂ ਫਿਰ ਦੂਸਰੇ ਜਿਹੜੇ ਸੇਲਜ਼ਮੈਨ ਹੁੰਦੇ ਆ, ਵੱਡੇ ਦੁਕਾਨਦਾਰ, ਉਹਨਾਂ ਕੋਲ ਪੈਸਾ ਆਉਂਦਾ ਵਾ। ਫਿਰ ਜਦੋਂ ਪਿੰਡ ਸਾਈ ਪੈਸਾ ਆਉਂਦਾ ਨਾ, ਉਹ ਕੰਸਟਰਕਸ਼ਨ ਲੱਗ ਜਾਂਦੀ ਆ, ਮਿਸਤਰੀ ਉਹਦੇ ਤੇ ਮਜ਼ਦੂਰੀ ਕਰਨ ਵਾਲਿਆਂ ਕੋਲ ਪੈਸਾ ਆਉਂਦਾ ਵਾ। ਯਾਨੀ ਕਿ ਪਿੰਡ 'ਚ ਜਿਹੜੇ 50% ਲੋਕ ਕਿਸਾਨੀ ਕਰ ਰਹੇ ਹੁੰਦੇ ਨੇ, ਉਹਨਾਂ ਕੋਲ ਜਦੋਂ ਪੈਸਾ ਆਉਂਦਾ, ਦੂਸਰੇ 50 ਕੋਲ ਵੀ ਪੈਸਾ ਆ ਜਾਂਦਾ। ਜਦੋਂ ਪਿੰਡ ਸਾਈ ਪੈਸਾ ਆਉਂਦਾ, ਫਿਰ ਸ਼ਹਿਰ ਜਾਂਦੇ ਖਰੀਦਦਾਰੀ ਕਰਨ, ਸ਼ਹਿਰ ਵਾਲਿਆਂ ਕੋਲ ਪੈਸਾ ਆ ਜਾਂਦਾ। ਫਿਰ ਅੱਗੇ ਫੈਕਟਰੀਆਂ ਵਾਲਿਆਂ ਕੋਲ ਆਉਂਦਾ, ਮਜ਼ਦੂਰਾਂ ਕੋਲ ਆਉਂਦਾ, ਘੁੰਮ ਫਿਰ ਕੇ ਸਾਰਾ ਸਰਕਲ ਜਿਹੜਾ ਨਾ ਟੁਰਦਾ। ਹੁਣ ਜਦੋਂ ਕਿਸਾਨ ਕੋਲ ਨਹੀਂ ਨਾ, ਹੁਣ ਤਫਸੀਲ ਨਾਲ ਤਾਂ ਗੱਲ ਅਸੀਂ ਇੱਕ ਹੋਰ ਵਲਾਗ 'ਚ ਕਰਾਂਗੇ। ਇੱਕ ਸਾਡੇ ਜਾਣਨ ਵਾਲੇ ਨਾ ਕੱਪੜੇ ਦਾ ਕੰਮ ਕਰਦੇ, ਉਹ ਕਹਿੰਦੇ ਵੀ ਪਿਛਲੇ ਸਾਲ ਹੀ ਤੇ ਸਾਡੀ ਸੇਲ ਜਿੱਥੇ 10 ਲੱਖ ਰੁਪਈਆ ਸੀ ਨਾ, ਐਤਕੀ ਲੱਖ ਰੁਪਈਆ ਵਾ। ਯਾਨੀ ਕਿ ਉਹਨਾਂ ਨੂੰ 10% ਸੇਲ ਰਹਿ ਗਈ। ਹੁਣ ਉਹ ਦੱਸੋ ਵੀ ਉਹ ਕਣਕ ਸਸਤੀ ਨੂੰ ਯਾਨੀ ਕਿ ਜਿਹੜਾ ਵਾ ਨਾ 1500 ਨੂੰ ਕਿਆ ਕਰ ਲੈਣਗੇ। ਤੇ ਇਹ ਬਸ ਮੈਨੂੰ ਸਮਝ ਨਹੀਂ ਆਉਂਦੀ ਹੈ। ਉਹ ਜਿਸ ਤਰ੍ਹਾਂ ਲੱਗਦਾ ਕਿ ਕੋਈ ਅਨਪੜ੍ਹਾਂ ਜਿਹੀਆਂ ਦੀ ਹਕੂਮਤ ਆ। ਤੇ ਉਹਨਾਂ ਨੂੰ ਨਾ ਹੈ, ਦੇਖੋ ਜੇ ਤੁਸੀਂ ਫੈਲਾਓ ਬਬੂਦ ਕਰਦੇ ਆ ਨਾ ਸਾਰਿਆਂ ਦੀ, ਉਹਦੇ 'ਚ ਕੋਈ ਮਜ਼ਾਇਕਾ ਨਹੀਂ ਹੈ ਯਾਰ। 5 ਬੰਦੇ ਆ ਨਾ, 5 ਬੰਦਿਆਂ ਦਾ ਨੁਕਸਾਨ ਕਰਕੇ ਤੁਸੀਂ 95 ਬੰਦੇ ਨੂੰ ਫਾਇਦਾ ਦਿਓ, ਕੋਈ ਨਹੀਂ। ਲੇਕਿਨ ਤੁਸੀਂ ਕਿਹਾ ਤੁਸੀਂ 95 ਦਾ ਨੁਕਸਾਨ ਕਰਕੇ 5 ਬੰਦਿਆਂ ਨੂੰ ਫਾਇਦਾ ਦੇ, ਹੁਣ ਦੇਖ ਕਣਕ 'ਚ ਹੋਣਾ ਕਿਆ ਵਾ।
ਪਿਛਲੀ ਦਫਾ ਤਾਂ ਇਹ ਸੀ ਨਾ ਇੰਪੋਰਟ ਵਾਲੇ, ਐਤਕੀ ਕਣਕ ਦਾ ਨਾ 1.5 ਤੋਂ 2 ਮਹੀਨੇ ਬਾਅਦ ਕਣਕ ਦਾ ਰੇਟ ਵਧਣਾ ਸ਼ੁਰੂ ਹੋ ਜਾਣਾ। ਹਾਂ, ਕਿਉਂਕਿ ਇਹ ਆਹ ਵੀ ਕਣਕ ਗੱਲ ਨਾ ਮੈਂ ਤੁਹਾਡੇ ਨਾਲ ਪੈਸਿਆਂ ਵਾਲਿਆਂ ਨੇ ਨਾ ਇਹ ਕਣਕ ਖਰੀਦ ਲੈਣੀ ਆ। ਹੂੰ ਉਹ ਹੁਣ ਕਣਕ ਜਿਹੜੇ ਖਰੀਦਣ ਵਾਲੇ ਹੋਣੇ ਆ ਉਹਨਾਂ ਨੂੰ ਜਦੋਂ ਕਣਕ ਲੱਭਣੀ ਆ ਜ਼ਿਆਦਾ ਪੈਸਿਆਂ ਤੇ ਹੂੰ ਹੂੰ ਹੈ, ਇਹ 1.5-2 ਮਹੀਨੇ ਬਾਅਦ ਇਹ ਜਿਹੜੀ 2500 ਵਾਲੀ ਹੈ ਇਹੀ 3500-4000 ਲੱਭਣੀ ਆ। ਉਹ ਲੈਣੇ ਵਾਲਿਆਂ ਨੂੰ ਵੀ ਹਰ ਬੰਦੇ ਕੋਲ ਇੰਨੇ ਪੈਸੇ ਤਾਂ ਹੁੰਦੇ ਨਹੀਂ ਵੀ ਉਹ ਸਾਰੇ ਸਾਲ ਦੀ ਇਕੱਠੀ ਕਣਕ ਲਵੇ ਹੈ। ਤੇ ਇਹ ਆ ਵੀ ਕਿਸਾਨ ਕੋਲ ਆਣਾ ਕੋਈ ਨਹੀਂ ਹੈ, ਤੇ ਜਿਹੜੇ ਵੱਡੇ ਵੱਡੇ ਯਾਨੀ ਕਿ ਜਿਨ੍ਹਾਂ ਨੂੰ ਮਾਫੀਆ ਕਹਿੰਦੇ ਆ ਉਹਨਾਂ ਕੋਲ ਪੈਸਾ। ਰਾਣਾ ਸਾਹਿਬ ਇਹਨਾਂ ਨੇ ਇੱਕ ਗੱਲ ਕੀਤੀ ਆ, ਕਹਿੰਦੇ ਵੀ ਇੱਕ ਤਾਂ ਅਸੀਂ ਜ਼ਿਲ੍ਹਾ ਬੰਦੀ ਖੋਲਤੀ। ਹਾਂ, ਦੇਖਣ ਨੂੰ ਇਹ ਗੱਲ ਠੀਕ ਲੱਗਦੀ। ਹਾਂ ਠੀਕ ਆ। ਤੇ ਦੂਜਾ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਚ ਪ੍ਰਾਈਵੇਟ ਸੈਕਟਰ ਜਿਹੜਾ ਨਾ ਇਹਦੇ ਵਿੱਚ ਸ਼ਾਮਲ ਕਰਾਂਗੇ, ਮਿੱਲਾਂ ਵਾਲੇ ਜਾਂ ਉਹ ਜਿਹੜੇ ਕਣਕ ਕਦੋਂ ਕਰਨਗੇ? ਨਹੀਂ, ਪ੍ਰਾਈਵੇਟ ਸੈਕਟਰ ਦਾ ਤਾਂ ਤੂੰ ਲਾਲਾ ਸਾਹਿਬ ਹੈ ਕਿ 7 ਰੁਪਏ ਜਿਹੜੀ ਸ਼ਿਮਲਾ ਮਿਰਚ ਮੰਡੀ ਚ ਕਿਸਾਨ ਦੀ ਵਿਕਦੀ ਹੈ ਨਾ, ਦੁਕਾਨ ਤੇ ਉਹ 60 ਰੁਪਏ ਵਿਕਦੀ ਆ। ਹਾਂਜੀ, ਤੁਸੀਂ ਉਹ ਅੱਛਾ, ਇੱਕ ਮੈਂ ਇਹ ਕਹਿਣਾ ਕਿ ਅਸਲ ਚ ਨਾ ਇਹ ਸਾਡੀ ਕੌਮ ਨਾ ਉਹ ਆ ਜਿਹੜੀ ਕਹਿੰਦੀ ਸੀ ਨਾ ਛਿੱਤਰਾਂ ਵਾਲੇ ਵਧਾ ਦਿਓ ਸਾਨੂੰ ਟਾਈਮ ਲੱਗਦਾ। ਕਿਸਾਨ ਵੀ ਸਾਡਾ ਇਹਦੇ ਚ ਜ਼ਿੰਮੇਦਾਰ ਆ। ਇਹ ਡਾਇਰੈਕਟ ਯਾਨੀ ਕਿ ਜਿਹੜਾ ਵਾ ਨਾ ਇਹ ਆਪਣੇ ਸਟਾਲ ਲਾਣ, ਉੱਥੇ ਜਿਹੜੀ 7 ਰੁਪਏ ਦੇ ਬਜਾਏ 30 ਰੁਪਏ ਵੇਚਣ ਸਬਜ਼ੀ, ਖਰੀਦਣ ਵਾਲੇ ਨੂੰ 30 ਰੁਪਏ ਉਹਦਾ ਵੀ ਅੱਧੋ ਅੱਧ ਬਚਤ ਹੋਵੇ ਹੈ। ਇਹ ਡਾਇਰੈਕਟ ਯਾਨੀ ਕਿ ਜਿਹੜਾ ਵਾ ਨਾ ਆਪਣੇ ਜਿਸ ਬੰਦੇ ਦੀ ਆਪਣੇ ਖੇਤ ਦੇ ਨਾਲ ਉੱਥੇ ਤੋਂ ਕਰੇ ਹੈ। ਇਹ ਵੀ ਨਹੀਂ, ਇਹਨਾਂ ਨੇ ਵੀ ਸਮਝਿਆ ਵੀ ਅਸੀਂ ਨਾ ਬਸ ਪੈਦਾ ਪੂਦਾ ਕਰਕੇ ਬਸ ਕੰਮ ਅੱਗੇ ਠੇਕੇ ਦੇ ਹੀ ਦੇ ਦੇਣਾ ਹੈ। ਜਦੋਂ ਤੱਕ ਤੁਸੀਂ ਇੱਥੇ ਨਹੀਂ ਨਾ ਆਉਂਦੇ ਹੈ ਆਪਣੇ ਯਾਰ, ਇੱਕ ਤੁਸੀਂ ਸੂਟ ਦੀ ਧਲਾਈ ਆ ਉੱਤੋਂ ਵੀ ਰੇਟ ਵਧਾਈ ਜਾਂਦਾ, ਰੇਟ ਵਧਾਈ ਜਾਂਦਾ, ਇੱਕ ਵਕਤ ਆ ਜਾਂਦਾ ਫਿਰ ਤੁਹਾਨੂੰ ਕੱਪੜੇ ਆਪ ਧੋਣੇ ਪੈਂਦੇ। ਇਹ ਹੁਣ ਵਕਤ ਆ ਗਿਆ ਕਿਸਾਨਾਂ ਨੂੰ ਆਪਣੇ ਕੱਪੜੇ ਆਪ ਧੋਣੇ ਚਾਹੀਦੇ ਆ ਆਪਣਾ। ਫਿਰ ਇੱਕ ਹੋਰ ਆ 2 ਨੰਬਰ ਦੁੱਧ ਆ, ਇਹਨੇ ਮੌਜ ਕਰਾਈ ਹੋਈ ਆ ਲੋਕਾਂ ਦੀ ਵੀ, ਤੇ ਬਹੁਤ ਸਾਰੇ ਸਾਡੇ ਜਿਹੜੇ ਹੈ ਆ ਨਾਮ ਨਹਾਰ ਦਾਨਸ਼ਵਰ ਹੁਣ ਉਹ ਵੀ ਬੜੇ ਖੁਸ਼ ਰਹਿੰਦੇ ਆ ਵੀ ਉਹ ਪਾਊਡਰ ਵਾਲਾ ਦੁੱਧ ਕਿੱਥੋਂ ਪਤਾ ਨਹੀਂ ਕੈਮੀਕਲ ਵਾਲਾ ਕਿਸ ਚੀਜ਼ ਵਾਲਾ ਦੁੱਧ ਜਿਹੜਾ ਵਾ ਨਾ ਉਹ ਈਵਨ ਹੁਣ ਅੱਡਿਆਂ ਤੱਕ ਪਹੁੰਚ ਗਿਆ ਹੈ। ਉਹ ਅਗਲੇ ਦਿਨ ਹੀ ਉਹ ਕੱਪ 'ਚ ਜਿਹੜਾ ਵਾ ਨਾ ਕੋਈ ਕਰੀਮ ਜੀ ਜੰਮੀ ਹੁੰਦੀ ਹੈ ਚਾਹ ਦੇ ਵਿੱਚ। ਤੇ ਜੇ ਦੁੱਧ ਅਗਰ ਖਾਲਸ ਵਾਲਾ ਵੀ 2 ਨੰਬਰ ਦੁੱਧ ਮੁੱਕ ਜੇ, ਦੁੱਧ 500 ਰੁਪਏ ਵੀ ਨਹੀਂ ਮਿਲਣਾ। ਅੱਛਾ, ਫਿਰ ਇੱਕ ਹੋਰ ਕਿਸਾਨਾਂ ਨੂੰ ਇੱਕ ਹੋਰ ਚੀਜ਼ ਵੀ ਆਉਣਾ ਚਾਹੀਦਾ ਵਾ। ਕਿਸਾਨ ਨਾ ਸਾਡੇ ਡੰਗਰ ਰੱਖਣੇ ਛੱਡ ਗਏ ਯਾਰ। ਤੁਸੀਂ ਜੋ ਮਹਿੰਗਾ ਵੰਡਾ 4-4 5-5 ਹਜ਼ਾਰ ਵਾਲਾ ਦੇਖੋ ਨਾ, ਇੱਕ ਹੋਰ ਆ ਫਿਰ ਮੈਦਾ ਵੀ 4000 ਤੋਂ ਉੱਪਰ ਆ, ਉਹਦੇ ਚੋਕਰ 2800 ਆ, ਕਣਕ 2200 ਆ ਹੈ। ਦੂਸਰਾ ਕੋਈ 45 ਸੂਜੀ ਮੈਦਾ ਜੋ ਵੀ ਸ਼ਾਇ ਆ ਉਹ ਮਹਿੰਗੀ ਆ। ਤੇ ਅਜੀਬ ਜਿਹਾ ਯਾਨੀ ਕਿ ਜਿਹੜਾ ਇਹਨਾਂ ਨੂੰ ਕਿਸਾਨਾਂ ਨੂੰ ਨਾ ਇਸ ਚੀਜ਼ ਤੇ ਵੀ ਚੜਨਾ ਚਾਹੀਦਾ ਕਿ ਕਣਕ ਦਾ ਨਾ ਹੁਣ ਕਹਿੰਦੇ ਯਾਰ ਡੰਗਰ ਵਧਾਓ, ਸਾਡੇ ਡੰਗਰਾਂ ਨੂੰ ਖੁਰਾਕ ਘੱਟ ਮਿਲਦੀ, ਦੁੱਧ ਘੱਟ ਆ, ਗੋਸ਼ਤ ਘੱਟ ਸਾਡਾ ਬਣਦਾ ਸਿਰਫ ਇਸ ਵਜ੍ਹਾ ਤੋਂ ਕਿ ਉਹ ਨਾ ਸਾਡੇ ਖੁਰਾਕ ਨਹੀਂ, ਪੱਠੇ ਥੋੜੇ ਬੀਜਦੇ ਆ ਲੋਕ। ਇਹਦੇ ਲੋਕਾਂ ਨੂੰ ਪੱਠਿਆਂ ਲਾਣਾ ਚਾਹੀਦਾ ਵਾ। ਉਸ ਤੋਂ ਬਾਅਦ ਫਿਰ ਜਿਹੜੀ ਆਪਣੀ ਕਣਕ ਤੇ ਮੱਕੀ ਆ ਉਹਨੂੰ ਪਾਣ, ਜਾਨਵਰਾਂ ਨੂੰ ਪਾਣ। ਹਾਂਜੀ, ਉਹ ਤਾਂ ਰਾਣਾ ਸਾਹਿਬ ਜਦੋਂ ਰੇਟ ਹੀ ਇਹੋ ਜਿਹੇ ਹੋਣੇ ਫਿਰ ਉਹਨਾਂ ਨੇ ਪਾਣੀ ਆ। ਅੱਛਾ ਰਾਣਾ ਸਾਹਿਬ, ਮੇਰੇ ਹਿਸਾਬ ਦੇ ਵਿੱਚ ਨਾ ਇੱਕ ਹੋਰ ਵੀ ਬਹੁਤ ਵੱਡੀ ਵਜ੍ਹਾ ਵੀ ਸਾਡੇ ਨਾ ਇੱਥੇ ਤੁਸੀਂ ਇਹ ਦੇਖ ਲਓ ਵੀ ਕੋਈ ਛੋਟਾ ਜਿਹਾ ਵੀ ਕੋਈ ਮਹਿਕਮਾ ਨਾ, ਕੋਈ ਪ੍ਰਾਈਵੇਟ ਵੀ ਆ, ਪ੍ਰਾਈਵੇਟ ਮਿਲ ਲਾ ਲਓ ਤੁਸੀਂ, ਕੋਈ ਸਰਕਾਰੀ ਮਹਿਕਮਾ ਲਾ ਲਓ ਤੁਸੀਂ, ਉਹਨਾਂ ਦੀਆਂ ਨਾ ਜੀ ਯੂਨੀਅਨ ਬਣੀ ਹੋਈ, ਐਸੋਸੀਏਸ਼ਨ ਯੂਨੀਅਨ, ਉਹਨਾਂ ਦੇ ਤਹੱਵਸ ਵਾਸਤੇ ਨਾ ਉੱਤੇ ਕੋਈ ਲੋਕ ਏਕਾ ਹੈ, ਉਹਨਾਂ ਦਾ ਏਕਾ ਖੜੇ ਹੈਗੇ ਆ, ਗੱਲ ਕਰਨ ਵਾਲੇ ਲੋਕ ਮੌਜੂਦ ਹੈਗੇ ਆ। ਹਾਲਾਂਕਿ ਦੇਖੋ ਜੀ ਕਿੱਡਾ ਮੋਬਾਈਲ ਦਾ ਦੌਰ ਆ, ਤੇਜ਼ ਦੌਰ ਆ, WhatsApp ਮੈਸੇਜ ਤੁਸੀਂ ਅਗਰ ਮੈਂ ਕਹਿੰਨਾ 10-10 ਲੱਖ ਇੱਕ ਬੰਦੇ ਦੇ ਫਾਲੋਅਰ ਆ। ਤੁਸੀਂ ਨਹੀਂ, ਤੁਸੀਂ ਪਿੰਡ ਲੈਵਲ ਦੇ ਉੱਤੇ ਅਗਰ ਕੋਈ 200-400 ਬੰਦਾ ਜੁੜ ਕੇ ਇੱਕ ਗਰੁੱਪ ਬਣਾਵੇ ਯੂਨੀਅਨ ਕੌਂਸਲ ਲੈਵਲ ਦੇ ਉੱਤੇ, ਇੱਕ ਕਲਿੱਕ ਨਾਲ ਸਾਰਿਆਂ ਕੋਲ ਮੈਸੇਜ ਪਹੁੰਚ ਵੀ ਆਓ ਯਾਰ ਬਹਿ ਕੇ ਗੱਲ ਕਰੀਏ। ਫਿਰ ਉੱਥੋਂ ਹੀ ਅੱਗੇ ਤਹਿਸੀਲ ਲੈਵਲ ਤੇ ਗੱਲ। ਮੈਂ ਤੁਹਾਨੂੰ ਨਾ ਇੱਕ ਵਾਕਿਆ ਸੁਣਨਾ, ਇਹ ਇhtਜਾਜ ਵਾਲਾ ਨਹੀਂ, ਇhtਜਾਜ ਦੀ ਗੱਲ ਨਹੀਂ। ਅੱਛਾ, ਗੱਲ ਇhtਜਾਜ ਕਰਕੇ ਕਰਨ ਕੀ। ਮੇਰੀ ਇੱਕ ਗੱਲ ਸੁਣੋ, ਤੁਹਾਨੂੰ ਪਤਾ ਹੋਵੇ ਨਾ ਵੀ ਫਲਾਣੇ ਮੁਲਕ ਦੇ ਕੋਲ ਐਟਮੀ ਤਾਕਤ ਆ। ਜਿਸ ਤਰ੍ਹਾਂ ਸਾਊਦੀ ਅਰਬ ਨੇ ਤੇਲ ਬੰਦ ਕਰ ਦਿੱਤਾ 73 ਦੀ ਜੰਗ 'ਚ ਤੇਲ ਬੰਦ ਕੀਤਾ ਤੇ ਅਮਰੀਕਾ ਨੂੰ ਪਤਾ ਵੀ ਇਹ ਐਟਮੀ ਤਾਕਤ ਆ, ਉਹਦੇ ਅੱਲੇ ਨੂੰ ਮੂੰਹ ਨਹੀਂ ਕਰਨਾ ਮਾੜੇ ਮੁਲਕ ਨੂੰ। ਤੇ ਜੇ ਹੋਇਆ ਹੀ ਮੇਰੇ ਤਰ੍ਹਾਂ ਦਾ, ਉਹਨੇ ਆ ਕੇ ਛਿੱਤਰ ਮਾਰਨੇ।
ਇਹ ਅੱਗੇ ਇਹ ਪਤਾ ਹੋਵੇ ਨਾ ਹਾਂ ਵੀ ਇਹ ਇਕੱਠੇ ਆ, ਤੇ ਸਿਰਫ ਇੱਕ ਬੰਦਾ ਉੱਤੇ ਆ ਨਹੀਂ ਹੋਵੇ ਵੀ ਉਹ ਗਿਆ ਤੇ ਉਹਨੂੰ ਇੱਕ ਗੱਡੀ ਦੀ ਚਾਬੀ ਲੱਭ ਗਈ ਜਾਂ ਕੋਈ, ਕਈ ਤਾਂ ਮੁਲਾਕਾਤ ਚ ਹੀ ਰਾਜੀ ਹੋ ਜਾਂਦੇ ਵੀ ਲਓ ਜੀ ਸਾਡਾ ਤਾਂ ਨਾ ਹੋ ਗਈ, ਵਜ਼ੀਰ ਨਾ ਹੋ ਗਈ, ਮੇਰੇ ਨਾਲ ਗੱਲ ਹੋ ਗਈ, ਕਈ ਤਾਂ ਇਸੇ ਗੱਲ ਚ ਰਾਜੀ ਹੋ ਗਏ। ਅਗਰ ਜੇ ਇਦਾਂ ਹੋਵੇ, ਮੈਂ ਕਹਿੰਦਾ ਮੇਰੇ ਹਿਸਾਬ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਨਾ ਜੀ ਆ ਗੱਲ ਹੋਣੀ ਵੀ ਸਾਡੀ ਯੂਨੀਅਨ। ਹਾਂ ਬਿਲਕੁਲ, ਉਹਦੇ ਚ ਨਾਲੇ ਇੱਕ ਹੋਰ ਚੀਜ਼ ਆਉਂਦੇ ਨਾ, ਇੱਕ ਯੂਨੀਅਨ ਦਾ ਇੱਕ ਹੈ ਆ, ਕਹਿੰਦੇ ਇੱਕ ਵਕਤ ਆਇਆ ਕਿ ਰੂਮ ਤੇ ਨਾ ਕਿਸੇ ਫੌਜ ਨੇ ਹਮਲਾ ਕਰ ਦਿੱਤਾ, ਹੁਣ ਸੀ ਜਾਂ ਗੱਲਬਾਤ ਕੋਈ ਹੋਰ ਸੀ, ਉਹ ਹੋਇਆ ਵੀ ਕੁਛ ਇੰਨਾ ਇਹਨਾਂ ਨੂੰ ਸੋਨਾ ਚਾਂਦੀ ਦੇ ਦਿਓ ਤੇ ਇਹਨੂੰ ਕਹ ਦੋ ਵੀ ਸ਼ਹਿਰ ਨਾ ਤਬਾਹ ਕਰਵਾ। ਉੱਥੇ ਜਦੋਂ ਪਾਣਾ ਸ਼ੁਰੂ ਕੀਤਾ ਨਾ ਸੋਨਾ ਚਾਂਦੀ, ਉਹ ਜਿਹੜਾ ਸਰਦਾਰ ਸੀ ਨਾ ਦੂਸਰਾ ਹਮਲਾ ਕਰਨ ਵਾਲਾ, ਉਹਨੇ ਜਦੋਂ ਦੇਖਿਆ ਪੂਰਾ, ਉਹਨਾਂ ਨੂੰ ਬੜੀ ਭਾਰੀ ਜੀ ਤਲਵਾਰ ਸੀ ਕੋਈ 20 ਕਿਲੋ ਤੋਂ ਉੱਪਰ ਦੀ, ਉਹ ਚੱਕ ਕੇ ਨਾ ਉਹ ਰੱਖ ਦਿੱਤੀ। ਉਹਨੇ ਕਿ ਪਾਓ ਉੱਥੇ ਹੋਰ ਜਿਹੜਾ ਸੋਨਾ ਚਾਂਦੀ। ਫਿਰ ਇੱਕ ਉੱਥੇ ਸਿਆਣੇ ਜੇ ਰੋਮ ਦੇ ਬੰਦੇ ਨੇ ਕਿਹਾ, ਉਹਨੇ ਕਿਹਾ ਕਿ ਸ਼ਹਿਰ ਜਿਹੜੇ ਆ ਨਾ ਸੋਨੇ ਚਾਂਦੀ ਤੇ ਹੀਰੇ ਜਵਾਹਰਾਤ ਨਾਲ ਨਹੀਂ ਛਡਾਏ ਜਾਂਦੇ, ਇਹ ਸ਼ਹਿਰ ਨਾ ਲੋਹੇ ਨਾਲ ਛਡਾਏ ਜਾਂਦੇ ਆ, ਲੋਹੇ ਨਾਲ ਛਡਾਏ ਹੈ। ਤੇ ਇਹ ਹੈ ਕਿ ਇਸ ਤਰ੍ਹਾਂ ਯਾਨੀ ਕਿ ਜਦੋਂ ਤੱਕ ਤੁਸੀਂ ਆਪਣਾ ਨਹੀਂ ਨਾ ਕਰਦੇ ਸ਼ੈਵਾਂ ਦਾ ਹੈ, ਜਦੋਂ ਤੱਕ ਤੁਸੀਂ ਆਪਣਾ ਕਿਸਾਨ ਜਿਹੜਾ ਵਾ ਉਤਨੀ ਕਣਕ ਬੀਜੇ ਜਿਤਨੀ ਦੀ ਉਸਨੂੰ ਜ਼ਰੂਰਤ ਆ ਹੈ, ਉਹ ਕਿਉਂ 1100-1200 ਰੁਪਏ ਮਣ ਦਾ ਘਾਟਾ ਖਾਵੇ ਹੈ। ਕੋਈ ਖਿਦਮਤ ਖਲਕ ਵਾਲਾ ਕੰਮ ਤਾਂ ਨਹੀਂ ਨਾ ਹੈ। ਚਲੋ ਫਾਇਦਾ ਨਹੀਂ, ਨੁਕਸਾਨ ਤਾਂ ਨਾ ਕਮ ਸੇ ਕਮ ਹੋਵੇ। ਹੁਣ ਜਿਹੜੀ ਇਹ ਸੂਰਤ-ਹਾਲ ਲੱਗ ਰਹੀ, ਮੈਨੂੰ ਲੱਗ ਰਿਹਾ 2-3 ਸਾਲਾਂ ਚ ਪਾਕਿਸਤਾਨ ਦੇ ਜ਼ਮੀਨਦਾਰ ਆ ਬਿਲਕੁਲ ਯਾਨੀ ਕਿ ਜਿਹੜਾ ਆਪਣੇ ਠੇਕੇ ਵਾਲਾ ਤਾਂ ਪਹਿਲੇ ਹੀ ਖਤਮ ਹੋ ਗਿਆ, ਜਿਹੜਾ ਆਪ ਕਰ ਰਹੇ ਆ ਨਾ ਲੋਕ, ਉਹ ਵੀ ਮੁੱਕ ਜਾਣਾ ਵਾ। ਅਸਲ ਦੇ ਵਿੱਚ ਸਹੂਲਤ ਵੀ ਕੋਈ ਨਹੀਂ ਨਾ, ਵੀ ਕੋਈ ਗੈਸ। ਲੋ ਜੀ ਨਾਲ ਵਾਲੇ ਮੁਲਕ ਚ ਗੱਲ ਹੋ ਰਹੀ ਸੀ, ਉਹਨੇ ਕਿਹਾ 3 ਪਿੰਡਾਂ ਦਾ ਨਾ ਇੱਕ ਸੈਂਟਰ ਹੁੰਦਾ ਜਿੱਥੇ ਕਣਕ ਖਰੀਦੀ ਜਾਂਦੀ ਹੈ, ਯਾਨੀ ਕਿ ਪ੍ਰਾਈਵੇਟ ਸੈਕਟਰ ਵਾਲੇ ਇਹ ਉੱਥੇ ਨਾ, ਉਹ ਸਾਡੇ ਨਾਲ ਹੀ ਗਵਾਂਢ ਚ ਵੀ 3 ਯਾਨੀ ਕਿ 6 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਕਿਸਾਨ ਨੂੰ ਜਾਣਾ ਪੈਂਦਾ ਕਣਕ ਵੇਚਣ ਲਈ। 6 ਕਿਲੋਮੀਟਰ ਕਿੱਥੇ, 3 ਕਿਲੋਮੀਟਰ ਦਰਮਿਆਨ ਚ ਬਣਿਆ ਹੋਇਆ, 3 ਇੱਧਰ 3 ਕਿਲੋਮੀਟਰ ਆ। ਤੇ ਇੱਥੇ ਅਗਰ ਤੁਸੀਂ ਵੇਚਣੀ ਹੋਵੇ ਤੇ ਤੁਹਾਨੂੰ 20 ਕਿਲੋਮੀਟਰ ਤੋਰਾਂ ਕੋਈ ਜਗ੍ਹਾ ਨਹੀਂ ਲੱਭਦੀ, ਇੱਕੋ ਹੀ ਸਾਰੀ ਤਹਿਸੀਲ ਚ ਇੱਕ ਮੰਡੀ। ਉਹ ਤਾਂ ਉਹ ਗੱਲ ਹੀ ਛੱਡੋ ਜੀ ਰਾਣਾ ਸਾਹਿਬ, ਉਹ ਤਾਂ ਹੈ ਹੀ ਨਹੀਂ। ਇਹ ਤਾਂ ਪਹਿਲਾਂ ਦੀਆਂ ਗੱਲਾਂ ਕਰ ਰਹੇ ਨਾ ਤੁਸੀਂ, ਅੱਜ ਤੋਂ 2 ਸਾਲ ਪਹਿਲਾਂ ਦੀ, ਵੀ ਹੁਣ ਤਾਂ ਖਰੀਦਣ ਵਾਲੀ ਗੱਲ ਹੀ ਕੋਈ ਨਹੀਂ ਨਾ ਹੈਗੀ, ਵੀ ਕੋਈ ਖਰੀਦਦਾਰ ਦਾ ਕੋਈ ਹੁਣ ਤਾਂ ਮਕਾਮ ਹੀ ਕੋਈ ਨਹੀਂ, ਵੀ ਪਤਾ ਨਹੀਂ ਕਿੱਥੇ ਲਿਜਾ ਕੇ ਸਿਆਣੇ ਟੋਬੇ ਚ ਸਿੱਟਣੀ ਹੈ। ਸਿਆਣੇ ਕਹਿੰਦੇ ਆ ਕਿ ਜਦ ਪ੍ਰਾਪਰਟੀ ਤੇ ਰਿਸ਼ਤਾ ਜੇ ਅਗਲੇ ਦੇ ਘਰ ਜਾ ਕੇ ਕਰੋ ਨਾ ਤੇ ਕਦੇ ਹਿਸਾਬ ਸਿਰ ਨਹੀਂ ਹੁੰਦਾ। ਦੇਖੋ ਜੀ ਜਿਹੜੀ ਸ਼ਾਇਦ ਤੁਸੀਂ ਕਿਧਰੇ ਵੀ ਵੇਚਣ ਜਾਣੀ ਹੈ ਨਾ, ਉਹਦੀ ਕਦਰ ਨਹੀਂ, ਬੇਕਦਰੀ। ਇਹ ਤਾਂ ਕਿਸਾਨ ਨਾਲ ਬੜੀ ਬੇਕਦਰੀ, ਅੱਲਾ ਜਾਣਦਾ ਨਾ, ਬੜਾ ਔਖਾ ਜਿਹਾ। ਦੇਖੋ ਕੈਸਾ ਕਿ ਇੱਕ ਪਹਿਲੋਂ ਹੁੰਦਾ ਸੀ ਨਾ, ਅੱਛਾ ਫਿਰ ਇੱਕ ਦੂਸਰੇ ਪਾਸੇ ਦੇਖ, ਜਦੋਂ ਪਹਿਲੇ ਮਜ਼ਦੂਰ ਦਿਹਾੜੀ ਕਰਦੇ ਸੀ ਨਾ, ਜਦੋਂ ਉਹਨਾਂ ਦੀ 4 ਮਣ ਕਣਕ ਹੁੰਦੀ ਸੀ ਨਾ ਕਿੱਲੇ ਦੀ, ਉਹਨਾਂ ਨੂੰ ਦਿਹਾੜੀ ਕਿੰਨੀ ਮਿਲਦੀ ਸੀ? 16,000। ਇੱਕ ਟੱਬਰ ਜਿਹੜਾ ਵਾ ਨਾ 3-4 ਦਿਨਾਂ ਚ ਕੱਢਦਾ ਸੀ, ਉਹਨੂੰ 16,000 ਰੁਪਈਆ ਮਿਲਦੇ। ਹੁਣ ਉਹਨਾਂ ਨੂੰ ਯਾਨੀ ਕਿ 10,000 ਰੁਪਈਆ ਮਿਲੇਗਾ ਮਜ਼ਦੂਰੀ ਦਾ, 4 ਮਣ ਦਾ 2500 ਦੇ ਹਿਸਾਬ ਨਾਲ। ਤੇ ਦੇਖੋ ਕਿੰਨੇ ਬੰਦਿਆਂ ਦੀ ਤੁਸੀਂ ਮਜ਼ਦੂਰੀ ਜਿਹੜੀ ਹੈ ਨਾ ਥੋੜੀ ਕਰ ਦਿੱਤੀ ਹੈ। ਸਹੀ ਗੱਲ ਹਾਂ। ਇਸ ਪਾਸੇ ਨਹੀਂ ਕਰਦੇ ਕਿ ਸਭ ਤੋਂ ਵੱਡੀ ਮਜ਼ਦੂਰੀ ਜਿਹੜੀ ਹੈ ਨਾ ਇਹ ਹੁੰਦੀ ਸੀ ਕਣਕ। ਹੁਣ ਜਿਹੜਾ ਕਣਕ ਤੇ ਥ੍ਰੈਸ਼ਰ ਤੇ ਜਾਂਦਾ, ਦਾਣਿਆਂ ਵਾਲਾ ਹਿਸਾਬ ਕਿਤਾਬ ਆ ਨਾ। ਹਾਂਜੀ ਹਰ ਪਾਸੇ ਦਾਣੇ ਵੀ ਉਹ ਨਾ ਜੀ ਨਾ ਬੰਦੇ ਕਰੇ ਸੀ ਥ੍ਰੈਸ਼ਰ ਨਹੀਂ ਚਲਾਣੀ। ਹਾਂ ਉਹਨਾਂ ਨੂੰ ਵੀ ਨਹੀਂ ਕੋਈ ਹਿਸਾਬ ਬਣਾਇਆ। ਹੁਣ ਮਣ 1.5 ਮਣ ਦੇਖੋ ਵੀ ਤੇਲ ਮਹਿੰਗਾ ਤੇ ਹੁਣ ਦੇਖੋ ਇਹਦੇ ਚ ਸਿਰਫ ਇਸ ਚ ਨਾ ਰੌਲਾ ਸਿਰਫ ਕਿਸਾਨ ਨਹੀਂ ਹੈ, ਇਹਦੇ ਚ ਗਾਣੇ ਵਾਲੇ ਵੀ ਆ ਗਏ, ਇਹਦੇ ਚ ਵੱਢਣ ਵਾਲੇ ਵੀ ਆ ਗਏ, ਇਹਦੇ ਚ ਮਜ਼ਦੂਰੀ ਕਰਨ ਵਾਲੇ। ਇਹ ਤਾਂ ਚਕਾ ਨਾ ਉਹ ਸਾਰਿਆਂ ਨੂੰ ਹੀ ਆ। ਮੇਰਾ ਬੇਲੀ ਆ ਸਗਰ ਨਾ, ਉਹ ਅੱਗੇ ਚਲਾਉਂਦਾ ਆ। ਪਿਛਲੇ ਸਾਲ ਉਹਨੂੰ ਇਹ ਕੀ ਪਤਾ ਸੀਗਾ ਵੀ ਇਹ ਹੋਊਗਾ। ਉਹ ਕਹਿੰਦੇ ਨੇ ਗੇਹੂੰ ਨਾਲ ਘੁਣ ਵੀ ਪਿਸ ਜਾਂਦਾ। ਇਹਦੇ ਚ ਇਸ ਕਣਕ ਵਾਲੇ ਕੰਮ ਚ ਨਾ ਇਹਦੇ ਚ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਕਿਸਾਨ ਨੂੰ ਪੀਸਦੇ ਹੋਏ ਹੋਰ ਵੀ ਜਿਹੜੇ ਪੀਸਦੇ। ਮੈਂ ਕਹਿੰਦਾ ਜੀ ਪਿਛਲੀ ਵਾਰੀ ਉਹਨੇ ਉਹ ਥ੍ਰੈਸ਼ਰ ਚਲਾਈ ਰੱਖੀ ਦਾਣਿਆਂ ਤੇ, ਜਦੋਂ ਆਖਰ ਦੇ ਉੱਤੇ ਹਿਸਾਬ ਕਰਿਆ ਉਹ ਤੇਲ ਵਾਲੇ ਪੈਸੇ ਪੱਲਿਓਂ ਪੈ ਗਏ ਹੈ। ਵੀ ਹੁਣ ਦੇਖ ਨਾ ਜੇ ਟਰੈਕਟਰ ਦੀ ਤਬਾਹੀ ਵੀ 3000 ਨਾਲ ਜੇ 1000 ਬਚਦਾ ਸੀ, ਹੁਣ 3000 ਲਾ ਕੇ ਤੇ 2500 ਯਾਨੀ ਕਿ ਜਿਹੜਾ ਕਮਾਣਾ 500 ਪੱਲਿਓਂ ਪੈ ਗਿਆ ਨਾ।
1 ਮਹੀਨਾ ਖੱਜਲ ਖਰਾਬ ਹੋਏ, ਬਾਅਦ ਵਿੱਚ ਪਤਾ ਲੱਗਿਆ ਕਿ ਕਮਾਈ ਤਾਂ ਇਹ ਆ। ਸਹੀ ਗੱਲ। ਤੇ ਇਹ ਭਾਈ ਜਿਹੜਾ ਨਾ ਅਸਲ 'ਚ ਗੌਰਮੈਂਟ ਨੂੰ ਅਕਲ ਵਾਲਾ ਤਾਂ ਫਜ਼ੂਲ ਕੰਮ ਆ। ਇਹ ਤਾਂ ਆਪ ਹੀ ਨਾ ਕਹਿੰਦੇ ਨਹੀਂ ਹੈ ਕਿ ਜਿਹਨੂੰ ਕੰਡਾ ਚੁਭਿਆ ਨਾ ਕੰਡਾ ਉਹਨੇ ਹੀ ਕੱਢਣਾ, ਦੂਸਰੇ ਨੂੰ ਕਿਆ ਰੌਲਾ। ਤੇ ਅੰਜਮ ਕੀ ਕਰ ਰਿਹਾ ਤੂੰ? ਅੱਛਾ ਸੰਨੀ ਕਰਾਈ। ਅੱਛਾ ਅਸੀਂ ਤਾਂ ਗੱਲ ਕਰ ਰਹੇ ਸੀ ਕਣਕ ਦੀ। ਹੈਂ ਤੇ ਤੂੰ ਕਣਕ ਕਦੋਂ ਵੱਢ ਰਿਹਾ? 1-2 ਦਿਨਾਂ ਦੇ ਵਿੱਚ ਲੱਗ ਜਾਣਾ ਜੀ ਹੱਥ। ਅੱਛਾ ਪਰ ਇਹ ਆ ਵੀ ਕਣਕ ਦਾ ਕੋਈ ਵੱਢਣ ਦਾ ਕੋਈ ਚਾਹ ਨਹੀਂ ਹੈ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ। ਹੈ ਚਾਹ ਤਾਂ ਹੁੰਦਾ ਜਿਹੜੀ ਸ਼ਾਇਦ ਹੀ ਅੱਗੇ ਕਦਰ ਬਣੀ ਹੋਵੇ, ਪਤਾ ਹੋਵੇ ਵੀ ਸਾਡੇ ਧੀ ਪੁੱਤ ਵਿਆਹ ਦੂਗੀ, ਸਾਡੇ ਸਿਰੇ ਗਾਨੇ ਪਵਾ ਦੂਗੀ, ਵੀ ਘਰ ਦੀ ਨੂੰ ਕੋਈ ਪਜੇਬ ਲੈ ਦਾਂਗੇ, ਹੈ ਆਪਣੀ ਕੋਈ ਸ਼ਿਮਲੇ ਵਾਲੀ ਪੱਗ ਬਣਾ ਲਾਂਗੇ। ਉਹ ਗੱਲ ਤਾਂ ਹੈ ਕੋਈ ਨਹੀਂ। ਤੇ ਇਹ ਤਾਂ ਕਰਜ਼ਾ ਵੀ ਨਹੀਂ ਲਾਂਦੀ ਦੇਖਦੀ ਇਸ ਟਾਈਮ ਜਿਹੜੀ ਹਾਲਾਤ ਆ। ਲਾ ਕਰਜ਼ੇ ਤੋਂ ਗੱਲ ਆ ਗਈ, ਉਹ ਮੈਂ ਤੇਰੇ ਤੋਂ ਸਵਾਲ ਵੀ ਕਰ ਲੈਂਦਾ, ਮੈਨੂੰ ਕੋਲ ਹੀ ਰੱਖ ਤੂੰ ਆ ਜੂਗੀ ਬਾਅਦ। ਵੀ ਇਹਨਾਂ ਨੇ ਜਿਹੜਾ 1.5 ਲੱਖ ਰੁਪਇਆ ਜ਼ਿਮੀਂਦਾਰਾਂ ਨੂੰ ਦਿੱਤਾ ਅੱਗੇ ਕਣਕ ਵਾਲੇ ਬੇਲੀਆਂ ਵਾਸਤੇ ਦਿਆ ਸੀ ਨਾ, ਜਦੋਂ ਹੁਣ ਕਣਕ ਹੀ ਨਹੀਂ ਬੰਦਿਆਂ ਦੀ ਵਿਕਣੀ ਤੇ ਬੰਦੇ ਡੰਗਰ ਵੇਚ ਕੇ ਕਰਜ਼ਾ ਅਦਾ ਕਰਨਾ। ਉਹਦੀ ਹੋਰ ਵੀ ਸੁਣ ਲਾ, ਹੁਣ ਪਤਾ ਨਹੀਂ ਝੂਠਾ ਸੱਚਾ ਅੱਜ ਮਾਲੂਮਾਤ ਮਿਲੀ, ਕਹਿੰਦੇ ਵੀ ਜਿਹਨੇ ਕਰਜ਼ਾ ਨਾ ਲਾਇਆ ਟਾਈਮ ਤੇ ਉਸ ਦਿਨ ਤੋਂ ਬਾਅਦ ਉਹਨੂੰ ਨਾਲ ਸੂਦ ਲੱਗਣਾ, ਪੈਸੇ ਦੁੱਗਣੇ ਹੋ ਜਾਣ। ਪਹਿਲਾਂ ਕਹਿੰਦੇ ਸੀ ਇਹੋ ਜਿਹੀ ਗੱਲ ਹੈ ਨਹੀਂ। ਅੱਛਾ ਜੇ ਫਿਰ ਕਹਿੰਦੇ ਵੀ ਕੁਛ ਟਾਈਮ ਆ, ਜੇ ਉਸ ਟਾਈਮ 'ਚ ਨਾ ਦਿੱਤਾ ਤਾਂ ਫਿਰ ਕਿੱਲਾ ਜ਼ਮੀਨ ਪਲੱਜ ਹੋ ਜਾਊ, ਬੈਂਕ ਪਲੱਜ ਉਸ ਟਾਈਮ ਤੋਂ ਬਾਅਦ। ਜਦੋਂ ਲੈਣੀ ਨਹੀਂ ਤੁਸੀਂ ਕਣਕ ਹੀ ਨਹੀਂ ਲੈਣੀ, ਗੱਲ ਤਾਂ ਇਹ ਦੱਸੋ ਵੀ ਫਿਰ ਕਰਜ਼ਾ ਲਾਊਗਾ ਕਿਵੇਂ? ਉਹਦਾ ਕੋਈ ਹਾਲ ਦੱਸੋ। ਗੱਲ ਤਾਂ ਇਹ ਹੈ ਸਾਰੀ, ਬਸ ਇਹ ਰੰਡੀ ਰੋਣਾ ਪਿਆ ਜੀ। ਤੇ ਇਹ ਸਾਰੇ ਰੰਡੀ ਰੋਣੇ ਦੇ ਵਿੱਚ ਫਿਰ ਵੀ ਅਸੀਂ ਆਪਣਾ ਰਿਜ਼ਕ ਤਾਂ ਕੁੰਜਣਾ, ਉਹ ਤਾਂ ਹੈ ਹੀ ਆ, ਉਹ ਡਿਊਟੀ ਦੇਣੀ ਆ। ਤੇ ਹੁਣ ਦਿਹਾੜੀ ਡਾਂਗਾ ਬਸ ਫਿਰ ਹੁਣ ਰੁੱਝੇ ਜਾਣਾ ਬੰਦਿਆਂ ਨੇ। ਇੱਥੋਂ ਹੁਣ ਲੈ ਗਿਆ ਮੁੰਡਾ ਚੱਕ ਕੇ, ਦਾਤਰੀ ਦਿਖਾਈ, ਦਾਤਰੀ ਦੇ ਦਾਤਰੀ ਆਪਣੀ ਆਪਣੀ ਬਣਵਾ ਰਹੇ ਆ ਸਾਰੇ ਚਾਅ ਦੇ ਨਾਲ। ਆ ਮੇਰੀ ਦਾਤਰੀ ਦੇਖੋ, ਹਾਂਜੀ ਦਿਖਾਓ ਜੀ, ਇਹਦੇ ਤੇ ਕਢਾਈ ਦਿਖਾਓ ਹੋਈ ਹੋਈ। ਇਹ ਦਾਤੀ ਤਾਂ ਕਿੱਲਾ ਵੱਢਣ ਵਾਲਿਆਂ ਦੀ ਆ। ਹਾਂ ਕਿੱਲਾ ਵੱਢਣਾ, ਇਹਦੇ ਤੇ ਜੀ ਕਢਾਈ ਕਰਾਈ ਆ, ਪਿੱਤਲ ਲਵਾਇਆ ਤੇ ਦੰਦੇ ਐਸੇ ਆ ਵੀ ਉਹ ਬੰਦੇ ਨੇ ਗਰੰਟੀ ਨਾਲ ਗੱਲ ਕਰੀ ਆ ਵੀ ਜੇ ਕਿੱਲਾ ਵੱਢਣ ਤੋਂ ਬਾਅਦ ਵੀ ਨਹੀਂ ਉਹਨਾਂ ਦਾ 6 ਮਹੀਨੇ ਵੀ ਨਹੀਂ। ਹਾਂ ਇਹ ਨਹੀਂ ਜਾਂਦੀ, 6 ਮਹੀਨੇ ਨਹੀਂ ਜਾਂਦੀ। ਇਹ ਐਸੀ ਕਾਮਯਾਬ ਸ਼ਾ। ਇਹਨਾਂ ਨੂੰ ਸਾਰਿਆਂ ਨੂੰ ਪਾਣੀ ਪਿਲਾ ਕੇ ਥੋੜਾ ਜਿਹਾ ਹਰਾ ਕੋਤਰ ਉੱਥੋਂ ਹਰੇ ਦੇ ਵਿੱਚ ਰਲਾਣਾ ਵੰਡਾ, ਤੂੜੀ ਨਾ ਪਾਈ ਇਹਨਾਂ ਨੂੰ ਨਿੱਕਿਆਂ ਨੂੰ, ਤੇ ਇਹ ਜਾਂਦੀ ਨਹੀਂ ਕਿਤੇ। ਹਾਂ ਜੀ ਤੋਹਫਾ ਕਾਮਯਾਬ ਆ, ਸੋਹਣਾ ਜੀ ਇਹ ਤੋਹਫਾ ਬੜਾ ਕਾਮਯਾਬ ਹੈ। ਹਾਂਜੀ ਤੇ ਸੱਬਲ ਜੀ ਅਗਲੇ ਦਿਨ ਲੱਭਦੇ ਰਹੇ ਆ, ਕਿਸੇ ਪਾਸੋਂ ਲੱਭਾ ਨਹੀਂ, ਤੇ ਅੱਜ ਸੱਬਲ ਵੀ ਆ ਗਿਆ। ਬਸ ਹੁਣ ਇੱਕ ਚੀਜ਼ ਦਾ ਖਿਆਲ ਰੱਖ ਲਈ, ਇਹ ਸੱਬਲ ਨੂੰ ਸਾਂਭ ਕੇ ਰੱਖ ਲਈ। ਨਹੀਂ ਮੈਂ ਮੰਗਵਾ ਦੇਣਾ ਨਹੀਂ, ਪਰ ਤੁਸੀਂ ਮੰਗੋ। ਨਹੀਂ ਬਿਲਕੁਲ ਹਾਂ ਨਾ, ਮੈਂ ਤੁਹਾਨੂੰ ਕਿਹਾ ਨਾ ਆਪਣਾ ਸੱਬਲ ਨਾ ਰਾਣਾ ਸਾਹਿਬ ਦਾ ਐਡਾ ਕੀਮਤੀ ਸੀਗਾ, ਉਹ ਗਵਾ ਲਿਆ। ਉਹੀ ਸ਼ਾਇਦ ਦੀ ਕਦਰ ਹੀ ਨਹੀਂ ਕਰਦੇ। ਉਹ ਅਸੀਂ ਵੀ ਸ਼ਾਇਦ ਦੀ ਕਦਰ ਦੀ ਉਹ ਗੱਲ ਟਰੱਕ ਦੀ ਕਮਾਨੀ ਦੀ ਨਾ ਬਣਾਇਆ ਸੀ। ਜਾਓ ਤੁਸੀਂ ਜਾਓ। ਅੱਛਾ ਉਹ ਰਾਣਾ ਸਾਹਿਬ ਤੁਸੀਂ ਅੱਗੇ ਗੱਲ ਨਹੀਂ ਕੀਤੀ ਸੀ? ਚਾਹ ਪੀਣੀ ਹੈ ਨਾ? ਪੀਨੇ ਆ ਚਾਹ ਵੀ। ਮੈਂ ਇਹ ਗੱਲ ਕਰਦਾ ਵੀ ਤੁਸੀਂ ਉਹ ਗੱਲ ਕੀਤੀ ਸੀ ਨਾ, ਇਹ ਗੱਲ ਮੈਂ ਸੁਣਾ ਕੇ ਨਾ ਹੁਣ ਵੀਡੀਓ ਬੰਦ ਕਰੂੰਗਾ। ਵੀ ਉਹ ਤੁਸੀਂ ਗੱਲ ਕੀਤੀ ਸੀ ਫੋੜੇ ਵਾਲੀ, ਉਹ ਮੈਨੂੰ ਨਾ ਵਿੱਚ ਗੱਲ ਯਾਦ ਆਈ ਜਿਹੜੀ ਸੀਗੀ ਵੀ ਮੇਰੇ ਬਾਪੂ ਜਦੋਂ ਮੁਰੱਬੇ, ਅਸੀਂ ਸਾਡਾ ਮੁਰੱਬਾ ਤੁਹਾਨੂੰ ਪਤਾ ਹੀ ਆ ਵੀ ਇੱਥੋਂ 3-4 ਕਿਲੋਮੀਟਰ ਹੈਗਾ, ਵੀ ਉੱਥੇ ਅਸੀਂ ਸੂਈ ਧਾਗਾ ਛੁਰੀ ਇਹੋ ਜਿਹੀ ਚੀਜ਼ਾਂ ਉੱਥੇ ਰੱਖੀ ਦੀਆਂ ਸੀ। ਹੁਣ ਤਾਂ ਖੈਰ ਉਹ ਗੁੰਜੀ ਨਹੀਂ ਲੱਭਦੀਆਂ। ਗੱਲ ਉਹੀ ਆ ਵੀ ਮੇਰੇ ਬਾਪੂ ਨੇ ਉੱਥੇ ਬੜੀ ਚੀਜ਼ਾਂ ਲਿਜਾ ਕੇ ਰੱਖੀ, ਉਹ ਗੁੰਦੀਆਂ ਰਹੀਆਂ ਇਦਾਂ ਹੀ। ਉਹ ਮੇਰੇ ਨਾਲ ਉੱਥੇ ਜਦੋਂ ਉੱਥੇ ਛੁਰੀ ਖੋਈ ਨਾ, ਜਿੱਦਣ ਪਹਿਲਾਂ ਸੂਈ ਖੋਈ, ਉਹ ਛੁਰੀ ਖੋਣ ਤੇ ਮੇਰੇ ਨਾਲ ਬੜਾ ਲੜੇ। ਮੈਂ ਉਹਨੂੰ ਕਿਹਾ ਵੀ ਐਡੀ ਕਿਹੜੀ ਛੁਰੀ ਆ? ਉਹਨੇ ਕਿਹਾ ਗੱਲ ਇਹ ਨਹੀਂ, ਤੂੰ ਬੈਠੇ ਆ ਪਿੰਡ ਤੋਂ 4 ਕਿਲੋਮੀਟਰ, ਤੈਨੂੰ ਹੁਣੇ ਜਾਨਵਰ ਨੂੰ ਕੁਝ ਹੋ ਗਿਆ, ਤੈਨੂੰ ਉਹ ਜੀਵਾ ਕਰਨਾ ਪੈ ਗਿਆ, ਤੈਨੂੰ ਹੁਣੇ ਰੱਸਾ ਕੱਟਣਾ ਪੈ ਗਿਆ, ਤੈਨੂੰ ਹੁਣੇ ਜ਼ਰੂਰਤ ਪੈ ਗਈ ਸੂਈ ਦਾ, ਇਹ ਆ ਵੀ ਤੈਨੂੰ ਹੁਣੇ ਕਿਧਰੇ ਤਰੋਪਾ ਲਾਣਾ ਪੈ ਗਿਆ ਵੀ ਹੋਵੇ ਵੀ ਜ਼ਰੂਰੀ, ਤੇ ਤੂੰ ਹੁਣ ਕਿੱਥੇ ਤੂੰ ਭੱਜੇਗਾ, ਕਦੋਂ ਤੂੰ ਆਏਗਾ? ਇੰਨੇ ਨੂੰ ਪਿਛਲਾ ਤਾਂ ਖਰਾਬਾ ਹੋ ਗਿਆ। ਨਹੀਂ ਦੇਖੋ ਜੀ, ਔਜ਼ਾਰ ਜਿਹੜਾ ਨਾ ਅਸਲ 'ਚ ਵੱਡੀ ਮੁਸੀਬਤ ਤੋਂ ਬੰਦਾ ਬਚਦਾ ਹੀ ਤਾਂ ਵਾ ਜੇ ਔਜ਼ਾਰ ਹੱਥ ਥੱਲੇ ਹੋਵੇ। ਉਹੀ ਗੱਲ ਹੈ ਨਾ। ਬਾਕੀ ਚਲੋ ਅਸੀਂ ਇਹਨਾਂ ਗੱਲਾਂ ਦੀ ਗੌਰ ਕੋਈ ਨਹੀਂ ਕਰਦੇ। ਜੋ ਡੰਗਰ ਹਾਂ ਤੂੜੀ 'ਚ ਪਾਇਆ ਤੇ ਖਾਰੇ। ਵਾਹ ਲਓ ਜੀ, ਸਰੋਇਆ ਸਾਹਿਬ ਨੇ ਨਵਾਂ ਬੰਡਾ ਬਣਾਇਆ। ਪਹਿਲਾਂ ਡੰਗਰ ਬੰਡਾ ਕੋਈ ਨਹੀਂ ਖਾਂਦੇ ਸੀਗੇ, ਹੁਣ ਨਵਾਂ। ਉਂਝ ਵੀ ਜੀ ਮੁਬਾਰਕ ਹੋਵੇ ਸਰੋਇਆ ਸਾਹਿਬ, ਅੱਲਾਹ ਪਾਕ ਨੇ ਤੁਹਾਨੂੰ ਹੋਰ ਹੁਣ ਤਾਂ ਮਾਸ਼ਾਅੱਲਾ ਰੌਣਕ ਲੱਗ ਗਈ ਹੈ। ਹਾਂ ਨਹੀਂ 2 ਮੱਝਾਂ ਅੱਲਾਹ ਪਾਕ ਨੇ ਨਹੀਂ ਜੀ, ਆ ਖਾਸ ਤੌਰ ਤੇ ਮੱਝਾਂ ਤੋਂ ਨਾ ਮੈਨੂੰ
ਆ ਦੇਖੋ ਨਾ ਜਿਹੜੇ 4 ਹੋ ਗਏ ਨਾ, 3 ਹਾਂਜੀ, 2 ਅਸਲ ਆ ਜੀ। ਕੱਟਾ ਤੇ ਆ ਬੱਚੀ ਤੇ 2 ਬੱਚੀਆਂ ਅਸਲ ਆ 2 ਸਾਲ ਬਾਅਦ ਨਾ ਹਾਂ ਇਹਦੇ ਜਿਹੜਾ ਨਾ ਕਮੇਟੀ ਜਿਹੜੀ ਬਣੀ ਹੈ ਨਾ, ਇਹ ਖੁਸ਼ਹਾਲੀ ਹੈ, ਇਹ ਖੁਸ਼ਹਾਲੀ, ਕੋਈ ਇਹਦੇ ਚ ਸ਼ੱਕ ਨਹੀਂ ਹੈਗਾ ਜੀ। ਅੱਛਾ ਜੀ, ਲਓ ਜੀ, ਮੈਂ ਅੱਜ ਦੀ ਆਪਣੀ ਸਾਡੀ ਦੁੱਖ ਭਰੀ ਦਾਸਤਾਨ ਜਿਹੜੀ ਹੈ ਨਾ ਉਹ ਇੱਥੇ ਖਤਮ ਕਰਾਂਗੇ। ਆਖਰ ਦੇ ਉੱਤੇ ਉਹੀ ਗੱਲ ਹੈਗੀ ਆ ਵੀ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਹੁਣ ਦੇ ਦਿਓ ਤੁਸੀਂ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜਿੱਥੇ ਕਿੱਥੇ ਵੀ ਆ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ। ਰੱਬ ਰੱਖਾ ਜੀ, ਰੱਬ ਰੱਖਾ।